ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਸਾਂਝੀ ਸਾਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜ਼ਿੰਦਗੀ ਦੇ ਬਾਰੇ, ਕਿਉਂਕਿ ਅੱਜ ਸ਼ੁੱਕਰਵਾਰ ਹੈ ਤੇ ਅੱਜ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਵਾਰੀ ਹੁੰਦੀ ਹੈ ਕਹਿ ਲਓ, ਉਹ ਹੁੰਦੀ ਹੈ ਲਾਈਫ ਸਟਾਈਲ ਦੀ। ਤੇ ਲਾਈਫ ਸਟਾਈਲ ਦੇ ਵਿੱਚ ਗੱਲਬਾਤ ਕਰਾਂਗੇ ਜ਼ਿੰਦਗੀ ਦੇ ਬਾਰੇ। ਜ਼ਿੰਦਗੀ ਦੇ ਵਿੱਚੋਂ ਅਹਿਮ ਚੀਜ਼ ਜਿਹੜੀ ਸਾਨੂੰ ਸਿਖਾਈ ਗਈ ਜਾਂ ਸਾਡੇ ਗੁਰੂਆਂ ਪੀਰਾਂ, ਸਾਡੇ ਗੁਰੂ ਸਾਹਿਬਾਨਾਂ ਨੇ ਜਾਂ ਪੀਰਾਂ ਫਕੀਰਾਂ ਨੇ ਪੰਜਾਬ ਦੀ ਧਰਤੀ ਉੱਤੇ ਮਨੁੱਖਤਾ ਦੇ ਲਈ ਜਿਹੜੇ ਕਾਰਜ ਕੀਤੇ, ਤਾਂ ਉਹਨਾਂ ਨੇ ਇਹੀ ਗੱਲ ਦਾ ਇਹੀ ਸੁਨੇਹਾ ਦਿੱਤਾ ਲੋਕਾਈ ਨੂੰ, ਦੁਨੀਆ ਨੂੰ, ਕਿ ਤੁਸੀਂ ਕਿਸੇ ਦਾ ਭਲਾ ਕਰਨਾ ਹੈ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਕਿਸੇ ਦਾ ਭਲਾ ਕਰਨਾ ਹੈ। ਜ਼ਿੰਦਗੀ ਦੇ ਵਿੱਚ ਬਹੁਤ ਵਾਰ ਸਾਡੇ ਤੋਂ ਕਈ ਵਾਰੀ ਗਲਤੀ ਦੇ ਵਿੱਚ ਖੁਨਾਮੀ ਵੀ ਹੋ ਜਾਂਦੀ, ਕਈ ਵਾਰੀ ਕਿਸੇ ਦੀ ਬੁਰਾਈ ਵੀ ਹੋ ਜਾਂਦੀ, ਨਾ ਚਾਹੁੰਦੇ ਕਿਸੇ ਦਾ ਨੁਕਸਾਨ ਵੀ ਹੋ ਜਾਂਦਾ, ਪਰ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਵੀ ਹੁੰਦਾ ਹੈ। ਪਰ ਜਦੋਂ ਅਸੀਂ ਭਲਾ ਕਰਦੇ ਹਾਂ ਤਾਂ ਅਸੀਂ ਮੱਤ ਕੇ ਕਰਦੇ ਹਾਂ ਕਿ ਯਾਰ ਹਾਂ, ਮੈਂ ਫਲਾਣੇ ਬੰਦੇ ਲਈ ਕੰਮ ਕਰ ਰਿਹਾ ਵਾਂ ਜਾਂ ਫਲਾਣੇ ਬੰਦੇ ਨੂੰ ਮੇਰੀ ਲੋੜ ਹੈ ਤੇ ਆਪਾਂ ਉੱਪੜ ਕੇ ਉਹਦੀ ਮਦਦ ਕਰੀਏ। ਪ੍ਰਦੇਸਾਂ ਦੇ ਵਿੱਚ ਤਾਂ ਇਹੋ ਜਿਹੀ ਮਦਦ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਪੰਜਾਬ ਦੇ ਵਿੱਚ ਰਹਿੰਦਿਆਂ ਤਾਂ ਬਹੁਤ ਸਾਰੇ ਜ਼ਰੀਏ ਹੁੰਦੇ ਨੇ, ਪਰ ਪ੍ਰਦੇਸਾਂ ਦੇ ਵਿੱਚ ਬੈਠਿਆਂ ਦੇ ਜ਼ਰੀਏ ਬੜੇ ਘੱਟ ਹੁੰਦੇ ਨੇ। ਖਾਸ ਕਰਕੇ ਜਦੋਂ ਨਵਾਂ ਕੋਈ ਬੰਦਾ ਆਇਆ ਤੇ ਉਹਦੇ ਲਈ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਬਹੁਤ ਵੱਡੀ ਮੁਸੀਬਤ ਹੁੰਦੀ ਹੈ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਸਵਾਲ ਹੈ ਕਿ ਕੀ ਜ਼ਿੰਦਗੀ ਦੇ ਵਿੱਚ ਤੁਸੀਂ ਬਾਹਰ ਆ ਕੇ ਕਿਸੇ ਦਾ ਭਲਾ ਕੀਤਾ? ਕਿਸੇ ਦੇ ਭਲਾ ਕਰਨ ਦੇ ਲਈ ਕਿੰਨੀ ਵਾਰੀ ਤੁਸੀਂ ਹੱਥ ਮਿਲਾਇਆ? ਬਹੁਤ ਜ਼ਰੂਰੀ ਨਹੀਂ ਹੈ ਕਿ ਭਲਾ ਤੁਸੀਂ ਪੈਸੇ ਨਾਲ ਹੀ ਕਰਨਾ, ਬਹੁਤ ਜ਼ਰੂਰੀ ਨਹੀਂ ਹੈ ਕਿ ਭਲਾ ਤੁਸੀਂ ਕਿਸੇ ਨੂੰ ਕਾਰਾਂ ਘਰ ਲੁਟਾ ਕੇ ਹੀ ਕਰਨਾ। ਭਲਾ ਬਹੁਤ ਕਿਸਮ ਦਾ ਹੈ, ਜ਼ਿੰਦਗੀ ਦੇ ਵਿੱਚ ਫਾਇਦਾ ਬਹੁਤ ਕਿਸਮ ਦਾ। ਇਹਦੇ ਤੇ ਚਰਚਾ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਪਲਵਿੰਦਰ ਕੌਰ ਜੀ। ਪਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਤੇ ਸਤਿ ਸ਼੍ਰੀ ਵਿਸ਼ਾ ਅਕਾਲ ਤੁਹਾਡਾ ਬਹੁਤ ਵਧੀਆ ਆ, ਜੀ। ਪੋਜ਼ਿਟਿਵ ਆ। ਜੇ ਜੀ। ਤੁਹਾਡੀ ਕਿਸੇ ਦੀ ਤੁਸੀਂ ਮਦਦ ਕੀਤੀ ਆ, ਜਾਂ ਹੋ ਸਕਦਾ ਕਿ ਤੁਹਾਡੀ ਮਦਦ ਕਿਸੇ ਨੇ ਕੀਤੀ ਹੋਵੇ। ਜੀ ਜੀ। ਮਦਦ ਤੋਂ ਬਿਨਾਂ ਤਾਂ ਆਪਾਂ ਅੱਗੇ ਨਹੀਂ ਵੱਧ ਸਕਦੇ, ਕਿਉਂਕਿ ਜਦੋਂ ਆਪਾਂ ਆਉਣੇ ਹੀ ਆ, ਜਹਾਜ਼ੋਂ ਉਤਰਦੇ ਆ, ਸਾਰਾ ਕੁਛ ਨਾਲ ਲੈ ਕੇ ਨਹੀਂ ਆਉਂਦੇ ਹੈਗੇ। ਜੀ। ਬੇਸ਼ੱਕ ਛੋਟੀ ਤੋਂ ਛੋਟੀ ਮਦਦ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਪੈਸੇ ਦੀ ਨਹੀਂ ਹੁੰਦੀ, ਪੈਸੇ ਦੀ ਕੋਈ ਜ਼ਰੂਰੀ ਨਹੀਂ ਹੁੰਦੀ। ਕਿਸੇ ਨੇ ਰਹਿਣ ਲਈ ਥਾਂ ਦੇ ਦਿੱਤਾ, ਜਗ੍ਹਾ ਦੇ ਦਿੱਤੀ ਜੀ, ਤੁਹਾਨੂੰ, ਬਿਲਕੁਲ। 4 ਦਿਨ ਜਿੰਨਾ ਚਿਰ ਤੁਹਾਨੂੰ ਜੌਬ ਨਹੀਂ ਮਿਲਦੀ, ਸਿਰ ਢੱਕ ਲਓ। ਹੂੰ। ਪਰ ਕਈ ਵਾਰੀ ਅਸੀਂ ਖੁਦ ਵੀ ਜਿਹੜਾ ਆ, ਜੇ ਨੈਗੇਟਿਵ ਸੋਚੋ ਤਾਂ ਅਪਰੀਸ਼ੀਏਟ ਕਰਦੇ ਨਹੀਂ, ਅਪਰੀਸ਼ੀਏਟ ਕਰਨਾ ਚਾਹੀਦਾ ਹੈ। ਜੀ। ਜਿਹੜਾ ਤੁਹਾਡਾ ਕੋਈ ਪਹਿਲਾ ਸਹਾਰਾ ਬਣਦਾ ਆ। ਤੇ ਜਿਹੜੇ ਹੁਣ ਲੋਕ ਆਉਂਦੇ ਹੈਗੇ ਆ, ਜਿਨ੍ਹਾਂ ਦਾ ਵਿਚਾਰਿਆਂ ਦਾ ਕੋਈ ਵੀ ਨਹੀਂ ਹੁੰਦਾ, ਉਹ ਬੜੇ ਡੱਕੇ ਟੋਲੇ ਖਾਂਦੇ ਆ। ਜੀ ਜੀ। ਸਾਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਆ। ਪਰ ਆਪਾਂ ਬਹੁਤ ਸਾਰੇ ਜਿਹੜੇ ਹੈਗੇ ਆ ਬਲੱਡ ਰਿਲੇਸ਼ਨ ਦੇ ਵਿੱਚ ਆਏ ਹੋਏ ਆ। ਜੀ। ਜੇ ਗੱਲ ਕਰੀਏ ਵੀ ਕਿਸੇ ਨੇ ਸਹਾਰਾ ਨਹੀਂ ਦਿੱਤਾ, ਕਿਸੇ ਨੇ ਥੋੜਾ ਦਿੱਤਾ, ਬਹੁਤਾ ਦਿੱਤਾ, ਹੈਸੀਅਤ ਦੇ ਨਾਲ ਦਿੱਤਾ, ਤੇ ਜਾਂ ਆਪਾਂ ਕਿਸੇ ਦੀ ਹੈਲਪ ਕਰਕੇ ਕਿਸੇ ਨੂੰ ਖੜੇ ਕਰਨ ਦੇ ਵਿੱਚ ਆਪਾਂ ਕੋਈ ਮਦਦ ਕੀਤੀ ਆ। ਜੀ। ਸੋ ਇਹ ਤਾਂ ਹੈਗਾ ਆ, ਕਿਉਂਕਿ ਅਸੀਂ ਵੀ ਦੇਖਦੇ ਰਹੇ ਹਾਂ, ਲੋਕ ਇੱਕ ਦੂਜੇ ਦੀ ਮਦਦ ਬਹੁਤ ਕਰਦੇ ਰਹੇ ਆ। ਬੇਸ਼ੱਕ ਕੁਛ ਸਾਲਾਂ ਤੋਂ ਇਹ ਰੁਝਾਨ ਥੋੜਾ ਘਟ ਵੀ ਗਿਆ, ਪਰ ਹਜੇ ਵੀ ਕਹਿੰਦੇ ਹੁੰਦੇ ਆ, ਜਿਹੜੀ ਚੰਗਿਆਈ ਹੁੰਦੀ ਆ ਨਾ, ਉਹ ਮੁੱਕਦੀ ਨਹੀਂ ਦੁਨੀਆ ਤੇ। ਉਸ ਦੇ ਸਿਰ ਤੇ ਹੀ ਦੁਨੀਆ ਜਿੰਦੀ ਆ, ਜੀ। ਉਹ ਚੱਲਦੀ ਹੀ ਰਹਿੰਦੀ ਆ। ਉਸ ਕਰਕੇ ਹੀ ਜਿਹੜੀ ਦੁਨੀਆ ਆ ਉਹ ਚੱਲਦੀ ਆ। ਸੋ ਇਹ ਆਸਾਨ ਨਹੀਂ ਆਪਾਂ ਹੈਗਾ ਕਿਸੇ ਦਾ ਵੀ, ਜੇ ਕੋਈ ਕਹੇ ਵੀ ਹਾਂ ਮੈਂ ਫਲਾਣੇ ਦੀ ਹੈਲਪ ਕੀਤੀ ਸੀਗੀ, ਇਹ ਇਸ ਤਰ੍ਹਾਂ ਨਾ ਸਮਝੋ ਵੀ ਫਲਾਣਾ ਤਾਂ ਹੁਣ ਰੇਡੀਓ ਤੇ ਆਸਾਨ ਜਤਾ ਰਿਹਾ, ਨਹੀਂ। ਉਹਦੇ ਤੋਂ ਹੋਰ ਕਿਸੇ ਨੂੰ ਹੌਸਲਾ ਮਿਲਦਾ ਕਿ ਅਸੀਂ ਵੀ ਕਿਸੇ ਦੀ ਮਦਦ ਕਰੀਏ। ਜੀ ਜੀ। ਜ਼ਰੂਰੀ ਨਹੀਂ ਹੁੰਦਾ ਮਹਿਲ ਮਨਾਰੇ ਖੜੇ ਕਰ ਦਿੱਤੇ, ਤੁਹਾਨੂੰ ਆਉਂਦਿਆਂ ਨੂੰ ਕਿਸੇ ਨੇ ਲੈਕਸਸ ਲੈ ਦਿੱਤੀ ਆ, ਤਾਂ ਕੁਛ ਵੀ ਆ, ਨਹੀਂ। ਉਹ ਜਿਹੜਾ ਆਉਂਦਿਆਂ ਹੀ ਕਹਿ ਦੇਣਾ ਨਾ ਵੀ ਤੂੰ ਤੇ ਕੋਈ ਰੋਟੀ ਪਾਣੀ ਹੈਗਾ ਆ, ਸਹਾਰਾ ਆ, ਉਸ ਤੋਂ ਬਾਅਦ ਦੇਖੋ ਆਪਾਂ ਕਿੰਨੇ ਬਿਜ਼ਨਸ ਬਣਾਏ ਆ। ਬਹੁਤ ਮਤਲਬ ਕਿ ਬਿਜ਼ਨਸ ਤੇ ਕਬਜ਼ਾ ਆ ਆਪਣਾ। ਚੰਗੀ ਗੱਲ ਆ ਜਿਹੜੀ ਇਹ ਸਾਡੀ, ਉਹ ਜਿਹੜੇ ਸਾਡੇ ਕਬਜ਼ੇ ਐਵੇਂ ਨਹੀਂ ਹੋ ਗਏ। ਆਪਾਂ ਦੀ ਕਿਸੇ ਨਾ ਕਿਸੇ ਨੇ ਮਦਦ ਕੀਤੀ ਆ। ਸੋ ਉਸ ਨੂੰ ਭੁਲਾਉਣਾ ਨਹੀਂ ਚਾਹੀਦਾ, ਉਹ ਬਹੁਤ ਜ਼ਰੂਰੀ ਆ ਜੀ। ਹਾਂਜੀ, ਬਿਲਕੁਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸੇ ਪੱਖ ਤੋਂ ਚਰਚਾ ਕਰਾਂਗੇ ਕਿ ਇੱਧਰ ਜਦੋਂ ਆਪਾਂ ਸਮਰੱਥ ਹੋਏ ਜਾਂ ਸਮਰੱਥ ਹੋਣ ਦੇ ਦਰਮਿਆਨ ਜਦੋਂ ਵੀ ਆਪਾਂ ਨੂੰ ਮੌਕਾ ਮਿਲਿਆ, ਕੋਈ ਲੋੜਵੰਦ ਮਿਲਿਆ, ਕਿਸੇ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ, ਤਾਂ ਆਪਾਂ ਕਿੰਨੀ ਕੁ ਵਾਰ ਜਿਹੜੀ ਉਹਦੀ ਮਦਦ ਕੀਤੀ ਹੈ। ਤੇ ਬਹੁਤ ਵਾਰ ਇਹ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਕਿ ਕਈ ਵਾਰੀ ਸਾਨੂੰ ਕੋਈ ਅਜਨਬੀ ਮਿਲਦਾ ਤੇ ਉਹ ਅਜਨਬੀ ਸਾਡੀ ਮਦਦ ਕਰ ਜਾਂਦਾ, ਪਰ ਬਹੁਤ ਵਾਰ ਸਾਨੂੰ ਜਿੱਥੋਂ ਆਸ ਹੁੰਦੀ ਹੈ ਉੱਥੋਂ ਵੀ ਜਿਹੜੀ ਆ ਉਹ ਉਹਨਾਂ ਕਹਿ ਲਓ ਕਿ ਉਸ ਤਰੀਕੇ ਦੀ ਮਦਦ ਨਹੀਂ ਮਿਲਦੀ ਜਿੰਨੀ ਮਿਲਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਦੇ ਐਕਸਪੀਰੀਅੰਸ, ਇਸ ਤਰ੍ਹਾਂ ਦੇ ਤਜਰਬੇ ਆਪਣੇ ਸਾਰਿਆਂ ਨਾਲ ਹੀ ਹੁੰਦੇ ਆ, ਪਰ ਕਈ ਵਾਰੀ ਇਹ ਹੁੰਦਾ ਕਿ ਤੁਹਾਨੂੰ ਇਹੋ ਜਿਹਾ ਕੰਮ ਕਰਕੇ ਸੱਚੀ ਖੁਸ਼ੀ ਮਿਲਦੀ ਹੈ। ਤੁਹਾਡੀ ਆਤਮਾ ਤੁਹਾਨੂੰ ਸੱਚੀ ਖੁਸ਼ੀ ਇਸ ਕਰਕੇ ਕਿ ਤੁਸੀਂ ਭੁੱਲ ਜਾਂਦੇ ਆ ਕਿ ਯਾਰ ਆਪਣੇ ਲਈ ਕੀ ਮੁਸੀਬਤ ਸੀ, ਕੀ ਦੁੱਖ ਸੀ। ਤੁਸੀਂ ਜਦੋਂ ਕਿਸੇ ਲੋੜਵੰਦ ਦੇ ਕੰਮ ਆਉਣੇ ਆ ਤਾਂ ਤੁਹਾਨੂੰ ਖੁਸ਼ੀ ਮਿਲਦੀ ਹੈ। ਔਰ ਜੇ ਇਸੇ ਦਰਮਿਆਨ ਜੇ
ਮੰਨ ਲਓ ਉਹਦੇ ਨਾਲ ਤੁਸੀਂ ਜ਼ਿੰਦਗੀ ਦੇ ਅੱਗੇ ਚੱਲਦੇ ਆ ਤਾਂ ਤੁਹਾਡੀ ਖੁਸ਼ੀ ਹੋਰ ਦੁੱਗਣੀ ਹੋ ਜਾਂਦੀ ਕਿ ਯਾਰ ਚਲੋ ਕਿਸੇ ਚੰਗੇ ਇਨਸਾਨ ਦੇ ਨਾਲ ਮੇਰਾ ਵਾਹ ਪਿਆ, ਵੀ ਇਹ ਬੰਦਾ ਵਾਕਈ ਜੋ ਮੈਂ ਇਹਦੇ ਕੰਮ ਆਇਆ ਤੇ ਇਹਦੇ ਇਹ ਚੀਜ਼ ਯਾਦ ਆ, ਤੇ ਇਹ ਚੀਜ਼ ਯਾਦ ਕਰਨ ਕਰਕੇ ਹੀ ਅੱਜ ਮੇਰੇ ਨਾਲ ਇਹ ਵਰਤ ਰਿਹਾ, ਮੇਰੇ ਨਾਲ ਇਹ ਸਾਡੀ ਸਾਂਝ ਪਈ ਹੈ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਾਂਝਾਂ ਸਾਡੀਆਂ ਕੰਮਕਾਰ ਦੇ ਦਰਮਿਆਨ ਪੈਂਦੀਆਂ ਨੇ, ਬਹੁਤ ਸਾਰੀਆਂ ਸਾਂਝਾਂ ਸਾਡੀਆਂ ਪ੍ਰੋਫੈਸ਼ਨਲੀ ਜ਼ਿੰਦਗੀ ਦੇ ਵਿੱਚ ਪੈਂਦੀਆਂ ਨੇ, ਬਹੁਤ ਸਾਰੀਆਂ ਸਾਂਝਾਂ ਪੈਂਦੀਆਂ ਨੇ ਸਾਡੀਆਂ। ਪਰ ਸਾਂਝ ਦੇ ਵਿੱਚ ਆਪਣੇ ਬਾਬਾ ਫਰੀਦ ਜੀ ਤੇ ਇੱਥੋਂ ਤੱਕ ਵੀ ਕਹਿ ਗਏ, ਕਹਿੰਦੇ ਫਰੀਦਾ ਬੁਰੇ ਦਾ ਵੀ ਭਲਾ ਕਰ। ਉਹ ਤਾਂ ਕਹਿੰਦੇ ਕਿ ਜੇ ਕਿਸੇ ਨੇ ਬੁਰਾ ਕੀਤਾ ਫਿਰ ਵੀ ਉਹਦਾ ਭਲਾ ਕਰ, ਪਰ ਜੇ ਕਿਸੇ ਨੇ ਮਦਦ ਦੀ ਪੁਕਾਰ ਲਾਈ ਹੈ, ਜੇ ਕਿਸੇ ਨੇ ਲੋੜਵੰਦ ਨੇ ਤੁਹਾਨੂੰ ਹਾਕ ਮਾਰੀ ਹੈ, ਆਵਾਜ਼ ਮਾਰੀ ਹੈ, ਤਾਂ ਉਹਦਾ ਜਿਹੜਾ ਫਾਇਦਾ, ਉਹਦਾ ਜਿਹੜਾ ਭਲਾ ਉਹ ਜ਼ਰੂਰ ਕਰਨਾ ਚਾਹੀਦਾ। ਜਿਵੇਂ ਆਪਾਂ ਇਹ ਗੱਲ ਦਾ ਸ਼ੁਰੂ ਤੋਂ ਹਾਂਜੀ ਜੀ, ਆਪਾਂ ਨਾਲ ਜਿਹੜੇ ਨੇ ਜੀ ਮੁਖਤਿਆਰ ਸਿੰਘ ਜੀ, ਉਹਨਾਂ ਨਾਲ ਗੱਲ ਕਰ ਲੈਂਦੇ ਜੀ। ਮੁਖਤਿਆਰ ਸਿੰਘ ਜੀ, ਹਾਂਜੀ ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਆਪਣੇ ਨਾ ਸ਼ੇਅਰ ਕਰਨਾ ਸੀ ਜੀ। ਮੈਂ ਨਾ ਜਦੋਂ 92 ਦੇ ਵਿੱਚ ਜਦੋਂ ਆਇਆ ਸੀ ਅਮਰੀਕਾ ਦੇ ਵਿੱਚ ਨਾ, ਹਾਂਜੀ ਮੈਨੂੰ 에ਅਰਪੋਰਟ ਤੇ ਨਿਊਯਾਰਕ ਬੰਦਾ ਟੱਕਰਿਆ ਸੀ, ਹਰਮਿੰਦਰ ਸਿੰਘ ਸੋਢੀ ਦਾ ਨਾਮ ਸੀ ਜੀ। ਮੈਂ ਉਹਨਾਂ ਦਾ ਕਰਜ਼ਾ ਹਜੇ ਤੱਕ ਲਾਉਣਾ, ਹਜੇ ਮੈਥੋਂ ਲਿਆ ਨਹੀਂ, ਮੈਂ ਟਰਾਈ ਕਰਦਾ ਜੀ ਉਹਨੇ ਮੈਨੂੰ ਰਾਈਟ ਦਿੱਤੀ ਸੀ। ਜੀ ਜੀ ਮੈਂ ਉਹਨੂੰ ਕਿਹਾ ਵੀ ਤੁਸੀਂ ਪੈਸੇ ਦੱਸੋ ਨਾ, ਪੈਸੇ ਲੈ ਲਓ ਮੇਰੇ ਤੋਂ। ਕਹਿੰਦੇ ਏਦਾਂ ਕਰਿਓ, ਇਹੀ ਹੈਲਪ ਕਰਦੇ, ਮੇਰੇ ਪੈਸੇ ਮੈਨੂੰ ਆ ਜਾਣੇ ਆ। ਮੈਂ ਪਹਿਲੀ ਵਾਰ ਅਮਰੀਕਾ 'ਚ ਪੈਰ ਰੱਖਿਆ, ਮੈਂ ਆਪਣੇ ਬੱਚਿਆਂ ਨੂੰ ਵੀ ਦੱਸਦਾ ਹੁੰਦਾ, ਮੈਂ ਹਜੇ ਤੱਕ ਉਸ ਬੰਦੇ ਦਾ ਕਰਜ਼ਾ ਲਾਉਣਾ, ਟਰਾਈ ਕਰਦਾ ਵੀ ਜਿੱਦਾਂ ਜੇ ਮੇਰੀ ਹੈਲਪ ਹੋਈ ਮੈਂ ਕਰ ਸਕਾਂ, ਪਰ ਚੱਲ ਉਸ ਬੰਦੇ ਦਾ ਕਰਜ਼ਾ ਮੇਰੇ ਸਿਰ ਹੈਗਾ ਹਜੇ। ਤੁਸੀਂ ਹੁਣ ਪੂਰੇ ਸੈਟਲ ਆ, ਟਰੱਕ ਦੇ ਮਾਲਕ ਆ, ਹੁਣ ਸਾਰਾ ਕੁਝ ਹੀ ਹੈਗਾ ਹੁਣ। ਬਸ ਜੀ ਮੈਂ ਤਾਂ ਕਹਿੰਦਾ ਜਿੱਦਾਂ ਉਹ ਮਿਲੇ ਰੱਬ ਬਣ ਕੇ ਟੱਕਰੇ ਸੀ। ਹਾਂਜੀ ਉਹਨੇ ਮੈਨੂੰ, ਹਾਂਜੀ ਥੈਂਕ ਯੂ ਨਾ, ਜੇ ਸੁਣਦੇ ਹੋਣ ਕਿਤੇ ਤਾਂ ਥੈਂਕ ਯੂ ਬਹੁਤ ਬਹੁਤ। ਜੀ ਜੀ ਧੰਨਵਾਦ ਵੀ ਤੁਹਾਡਾ, ਜਿਨ੍ਹਾਂ ਨੇ ਇੰਨੇ ਸਾਲਾਂ ਬਾਅਦ ਵੀ ਉਸ ਚੀਜ਼ ਨੂੰ ਯਾਦ ਰੱਖਿਆ ਹੋਇਆ। ਨਹੀਂ ਤਾਂ ਅਸੀਂ ਕਹਿੰਦੇ ਨਹੀਂ, ਰਾਈਟ ਤਾਂ ਸਾਨੂੰ ਜਦੋਂ 에ਅਰਪੋਰਟ ਤੇ ਉਹਨੇ ਕੋਈ ਨਾ ਕੋਈ ਦਿੰਦਾ ਹੀ ਹੈ ਨਾ। ਹਾਂਜੀ ਵੱਡੀ ਗੱਲ ਤਾਂ ਇਹ ਹੁੰਦੀ ਆ ਕਿ ਤੁਹਾਨੂੰ ਉੱਥੋਂ ਕੱਢ ਲਿਆ ਜਾਂਦਾ ਆ। ਹਾਂਜੀ ਸਾਨੂੰ ਭਾਵੇਂ ਆਪਾਂ ਪੱਕੇ ਵੀ ਜਾਂਦੇ ਆ ਨਾ, ਜਿਸ ਲਈ ਆਪਾਂ ਕਿਸੇ ਵੀ 에ਅਰਪੋਰਟ ਤੇ, ਅਮਰੀਕਾ ਦੇ 에ਅਰਪੋਰਟ ਤੇ ਉਤਰਦੇ, ਧੜਕੂ ਲੱਗਿਆ ਰਹਿੰਦਾ, ਡਰਦੇ ਆ ਲੋਕ, ਬਾਹਰ ਨਿਕਲ ਜਾਣਗੇ। ਬੇਸ਼ੱਕ ਬਾਹਰ ਆਣ ਕੇ ਕਹਿਣ ਡਰ ਕਾਹਦਾ, ਕਾਹਦਾ ਡਰ ਸੀਗਾ, ਕੁਛ ਵੀ ਡਰ ਨਹੀਂ ਸੀਗਾ। ਪਰ ਉੱਥੇ ਜਦੋਂ ਪਹਿਲੀ ਵਾਰ ਉਤਰਦੇ ਆ ਨਾ, ਉਹ ਇਮੀਗ੍ਰੇਸ਼ਨ ਦੇ ਮਰੇ ਜਾਂਦੇ ਆ, ਇਹ ਨੀ ਪੁੱਛਣਾ ਕੀ ਆ, ਇਹ ਨੀ ਪੁੱਛਣਾ ਕੀ ਆ, ਡਰ ਲੱਗਾ ਰਹਿੰਦਾ ਆ। ਜੀ ਜੀ ਉਹ ਰਾਈਟ ਦੀ ਦੇਖੋ ਛੋਟੀ ਜਿਹੀ ਗੱਲ ਇਹਨਾਂ ਨੇ ਦੱਸੀ ਆ, ਤੇ ਉਹ ਹਜੇ ਤੱਕ ਵੀ ਕਰਜ਼ਾ ਲਾ ਰਹੇ ਆ। ਤੇ ਇਹ ਬੱਸੇ ਚੜ ਕੇ ਵੀ ਆ ਜਾਣਾ ਸੀ ਇਹਨਾਂ ਨੇ, ਕਿਸੇ ਟ੍ਰੇਨ ਦੇ ਵਿੱਚ ਵੀ ਆ ਜਾਣਾ ਸੀ, ਕੁਛ ਵੀ ਸੀ, ਅਕਸਰ ਨੂੰ ਘਰੇ ਪਹੁੰਚਣਾ ਸੀਗਾ। ਪਰ ਉਹ ਜਿਹੜਾ ਆਸਾਨ ਆ ਨਾ, ਇਹ ਜਿਹਨੇ ਬਾਹਰ ਕੱਢ ਦਿੱਤਾ, ਪਹੁੰਚਾਤਾ ਕਿਤੇ ਨਾ ਕਿਤੇ ਟਿਕਾਣੇ ਦੇ ਉੱਤੇ। ਅੱਜ ਆਪਾਂ ਸਾਰਾ ਕੁਝ ਬਣਾ ਕੇ ਬੈਠੇ ਆ, ਅੱਜ ਤੋਂ 31 ਸਾਲ ਪਹਿਲਾਂ ਦੀ ਗੱਲ ਕਰਦੇ ਸੀਗੇ ਜੀ। ਸੋ ਅੱਜ ਤਾਂ ਸਾਰੇ ਹੀ ਆ, ਹੁਣ ਵੀ ਆਉਂਦੇ ਆ, ਹੁਣ ਵੀ ਜਿਹੜੇ ਕਿੰਨੇ ਆ, ਬਹੁਤ ਸਾਰੇ ਜਿਹੜੇ ਆ ਉਹ ਲੋਕ ਲੈ ਕੇ ਆਉਂਦੇ, ਉਹਨਾਂ ਦਾ ਬੌਂਡ ਭਰ ਕੇ ਵੀ ਲੈ ਕੇ ਆਉਂਦੇ ਆ। ਸੋ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਬਲੱਡ ਰਿਲੇਸ਼ਨ ਰਾਹੀਂ ਸੱਦਿਆ, ਕੋਈ ਭੈਣ ਭਰਾ ਆ, ਕੋਈ ਕਿਸੇ ਦਾ ਧੀ ਜਵਾਈ ਆ, ਕੁਛ ਵੀ ਆ, ਸਾਰਿਆਂ ਨੂੰ ਸਹਾਰਾ ਦਿੰਦੇ ਆ। ਪਰ ਅਪਰੀਸ਼ੀਏਟ ਕਰਨਾ ਸਿੱਖੋ, ਕਿ ਆਪਾਂ ਜੇ ਤੁਸੀਂ ਅਪਰੀਸ਼ੀਏਟ ਕਰੋਗੇ ਨਾ, ਤੇ ਹੋ ਸਕਦਾ ਕਿ ਹੋਰ ਵੀ ਕਿਸੇ ਦੀ ਹੈਲਪ ਕਰਦਾ। ਤੇ ਜੇ ਫਿਰ ਆਪਾਂ ਉਹ ਕਿਤੇ ਤੈਂ ਕੱਢਣੀਆਂ, ਜੇ ਨੁਕਸ ਕੱਢਣੇ ਆ, ਸਾਡੀ ਕਦੀ ਹੈਲਪ ਕੀਤੀ ਆ, ਸਾਨੂੰ ਤਾਂ ਦੱਸਿਆ ਹੀ ਨਹੀਂ ਕੰਮ ਕਿੱਥੇ ਕਰਨਾ, ਉਹ ਛੋਟੀਆਂ ਗੱਲਾਂ। ਇੰਨਾ ਬਹੁਤ ਆ ਵੀ ਤੁਹਾਨੂੰ ਕਿਸੇ ਨੇ ਪੱਕਿਆਂ ਹੀ ਅਮਰੀਕਾ 'ਚ ਮੰਗਾ ਲਿਆ, ਜਾਂ ਤੁਸੀਂ ਕਿਤੇ ਵੀ ਕੱਚੇ ਆਏ ਸੀਗੇ, ਕੋਈ ਬੌਂਡ ਭਰ ਕੇ ਜਾਂ ਤੁਹਾਡਾ ਕਿਰਾਇਆ ਲਾ ਕੇ ਇੱਧਰ ਉੱਧਰ ਤੁਹਾਨੂੰ ਬੁਲਾ ਲਿਆ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਸੋ ਸੰਗ ਕਾਹਦੀ ਕਿਸੇ ਦਾ ਧੰਨਵਾਦ ਕਰਦੇ ਆ। ਹਾਂ, ਤੇ ਜੇ ਆਪਾਂ ਹੁਣ ਕਹੀਏ ਵੀ ਹਾਂ ਜੀ ਤੁਹਾਡੇ ਨਾਲ ਦਗਾ ਕਿਨ ਕੀਤਾ, ਉੱਥੇ ਤਾਂ ਬਹੁਤ ਕੁਛ ਆ। ਬਿਲਕੁਲ ਜੀ, ਦਗੇ ਵਾਲਾ ਕੰਮ ਤਾਂ ਬਹੁਤ ਹੈਗੀ ਆ। ਵੀ ਆਪਾਂ ਸਿੱਖਣਾ ਆ ਇਹ, ਵੀ ਆਪਾਂ ਜ਼ਿੰਦਗੀ ਦੇ ਵਿੱਚ ਵਧਣ ਲਈ ਜਿੱਦਾਂ ਆਪ ਵਧੇ ਆ, ਉਸੇ ਤਰ੍ਹਾਂ ਆਪਾਂ ਕਿਸੇ ਦੀ ਹੈਲਪ ਕਰਕੇ, ਜਦੋਂ ਜੇ ਤੁਸੀਂ ਦੱਸੋਗੇ ਸਾਡੀ ਕਿਸੇ ਨੇ ਹੈਲਪ ਕੀਤੀ ਸੀਗੀ, ਉਸ ਕਰਕੇ ਹੀ ਅਸੀਂ ਇੱਥੇ ਤਾਈਂ ਪਹੁੰਚੇ ਹੋਏ ਆ। ਜੀ ਜੀ ਹਾਂਜੀ ਬਿਲਕੁਲ। ਸੋ ਇਹ ਇਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਨੇ ਉਹ ਹਰ ਇੱਕ ਨਾਲ ਹੀ ਵਾਪਰ ਜਾਂਦੀਆਂ ਨੇ, ਕਿ ਆਪਾਂ ਕਈ ਵਾਰੀ ਕਿਸੇ ਗੱਲ ਦੇ ਵਿੱਚ ਫਸੇ ਹੁੰਦੇ ਹਾਂ ਤੇ ਆਪਾਂ ਨੂੰ ਕੋਈ ਬੰਦਾ ਆ ਕੇ ਕਹਿੰਦਾ ਯਾਰ ਕੋਈ ਨਾ, ਇਹ ਕਿੱਡਾ ਕੰਮ ਆ। ਸੋ ਇਸ ਤਰ੍ਹਾਂ ਕਈ ਵਾਰੀ ਆਪਾਂ ਜਦੋਂ ਨਵੇਂ ਆਏ ਹੁੰਦੇ ਤੇ DMV 'ਚ ਜਾ ਕੇ ਬੰਦਾ ਖੜਾ ਰਹਿੰਦਾ, ਯਾਰ ਕਿਹਨੂੰ ਕਵਾਂ, ਕਿੱਥੇ ਕਵਾਂ, ਕਿਵੇਂ ਟੋਕਣ ਮਿਲੂ, ਕਿਵੇਂ ਟੈਸਟ ਦੇਵਾਂ। ਹਾਂਜੀ ਕਿਵੇਂ ਟੈਸਟ ਦੇਵਾਂ, ਪਤਾ ਨਹੀਂ ਲੱਗਦਾ, ਸਮਝ ਨਹੀਂ ਕੁਛ ਆਉਂਦਾ। ਫਿਰ ਜਦੋਂ ਉੱਥੇ ਫੋਨ ਕਰਕੇ ਪੁੱਛੀਏ ਜਾਂ ਕਿਸੇ ਨੂੰ ਪੁੱਛੀਏ, ਭਾਈ ਦੱਸੀ ਮਾੜਾ ਜਿਹਾ, ਜਾਂ ਕਿਸੇ ਨੂੰ ਹੋਰ, ਮੈਨੂੰ ਤਾਂ ਇਹ ਲੱਗਦਾ ਵੀ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਬੰਦੇ ਨੂੰ ਨਾ ਜੱਕ ਜੀ ਹੁੰਦੀ ਹੈ ਵੀ ਯਾਰ ਅੰਗਰੇਜ਼ੀ 'ਚ ਮੈਂ ਕਿਵੇਂ ਜੇ ਕਹਾਂ ਤੇ
ਕਿਵੇਂ ਗੱਲ ਜੀ ਤੋਰਾਂ, ਕਿਉਂਕਿ ਮੋਸਟਲੀ ਜਿੱਥੇ ਆਏ ਹੁੰਦੇ ਆ ਉੱਥੇ ਵੀ ਪੰਜਾਬੀ ਹੁੰਦੀ ਹੈ, ਜਾਂ ਜਿੱਥੇ ਕੰਮ ਕਰਦਾ ਬੰਦਾ ਮੋਸਟਲੀ ਉੱਥੇ ਰਹਿੰਦਾ ਜਿੱਥੇ ਪਰਿਵਾਰ ਦੇ ਨਾਲ, ਉੱਥੇ ਵੀ ਪੰਜਾਬੀ ਹੁੰਦੀ ਹੈ, ਤੇ ਇਹ ਬੜੀ ਵੱਡੀ ਜੱਕ ਹੈ। ਪਰ ਇਹ ਜਿਵੇਂ ਤੁਸੀਂ ਗੱਲ ਕਹੀ ਕਿ ਯਾਦ ਰੱਖਣੀ ਚਾਹੀਦੀ ਗੱਲ, ਇਹ ਬਿਲਕੁਲ ਯਾਦ ਰੱਖਣੀ ਚਾਹੀਦੀ ਹੈ। ਇਹ ਭਾਵੇਂ ਆਪਾਂ ਆਪਣੀ ਜ਼ੁਬਾਨੋਂ ਜ਼ਿਕਰ ਕਰੀਏ ਨਾ ਕਰੀਏ, ਪਰ ਆਪਾਂ ਇੰਨੇ ਕੁ ਸ਼ੁਕਰਗੁਜ਼ਾਰ ਜ਼ਰੂਰ ਹੋਣੇ ਚਾਹੀਦੇ ਕਿ ਉਸ ਬੰਦੇ ਦੇ, ਉਸ ਇਨਸਾਨ ਨੂੰ ਯਾਦ ਕਰਕੇ ਆਪਣੀਆਂ ਜਿਹੜੀਆਂ ਅੰਦਰਾਂ ਉਹ ਸੀਸਾਂ ਜ਼ਰੂਰ ਦੇਣੀਆਂ ਚਾਹੀਦੀਆਂ। ਇਹ ਤੋਂ ਚੰਗਿਆਈ ਨੂੰ ਬਲ ਮਿਲਦਾ। ਤੁਸੀਂ ਚੰਗੇ ਬੰਦੇ ਨੂੰ, ਚੰਗੇ ਕੰਮ ਕੀਤੇ ਨੂੰ ਸਲਾਹ ਦਿਓ ਨਾ, ਉਹ ਹੋਰ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੂਗਾ। ਜੇ ਆਪਾਂ ਚੰਗੇ ਕੀਤੇ ਕੰਮ ਨੂੰ ਨਕਾਰ ਦਈਏ, ਚੱਲ ਠੀਕ ਹੈ ਯਾਰ, ਠੀਕ ਆ, ਆਪਾਂ ਕਈ ਵਾਰੀ ਆਈ ਗਈ ਕਰ ਦਿੰਦੇ ਹਾਂ ਗੱਲ ਇਨਸਾਨੀ ਸੁਭਾਅ ਦੇ ਮੁਤਾਬਕ, ਪਰ ਫਿਰ ਉਹ ਬੰਦਾ ਹੋ ਸਕਦਾ ਉਹਦੀ ਆਈਡੀਓਲੋਜੀ ਚੰਗਿਆਈ ਦੀ ਹੋਵੇ, ਪਰ ਆਪਾਂ ਜਿਹੜੀ ਜਿੱਥੇ ਚੰਗਿਆਈ ਨੂੰ ਗਾਂਹ ਅਗਲਾ ਟਾਹਣੀ ਲਾਉਣੀ ਸੀ, ਉਹ ਆਪਾਂ ਨਹੀਂ ਲਾਈ। ਸੋ ਇਸੇ ਕਰਕੇ ਇਹ ਜ਼ਰੂਰ, ਜਿਵੇਂ ਬਾਈ ਹੁਣੇ ਜ਼ਿਕਰ ਕਰਕੇ ਗਿਆ, ਮੁਖਤਿਆਰ ਜੀ ਹੋਣੇ, ਕਿ ਜਿਵੇਂ ਉਹਨਾਂ ਨੂੰ ਯਾਦ ਹੈ, ਤੁਹਾਨੂੰ ਵੀ ਯਾਦ ਆ ਤਾਂ ਜ਼ਰੂਰ ਦੱਸਿਓ। ਜੇ ਕਿਸੇ ਨਾਲ ਵੈਸੇ ਤੁਸੀਂ ਚੰਗੀ ਤਰ੍ਹਾਂ ਪੇਸ਼ ਆਏ ਹੋ, ਉਹ ਜ਼ਰੂਰ ਦੱਸਿਓ। ਜੇ ਕੋਈ ਲੋੜਵੰਦ ਹੋਰ ਮਿਲਿਆ ਤਾਂ ਉਹ ਜ਼ਰੂਰ ਦੱਸਿਓ। ਆਪਣੇ ਤਜਰਬੇ ਪ੍ਰੋਗਰਾਮ ਦੇ ਵਿੱਚ ਸਾਂਝੇ ਜ਼ਰੂਰ ਕਰਿਓ। ਵੈਸੇ ਸਾਨੂੰ ਘੱਟ ਹੈਗੀ ਆਦਤ, ਵੈਸੇ ਸਾਰਿਆਂ ਨੂੰ ਨਹੀਂ ਕਹਿੰਦੇ, ਕੁਛ ਕੁ ਨੂੰ ਲੋਕਾਂ ਨੂੰ ਆ। ਜੀ ਮੈਨੂੰ ਯਾਦ ਹੈ ਕਿ ਕੁਛ ਕੁ ਲੋਕ ਜਿਹੜੇ ਹੈਗੇ ਆ, ਉਹਨਾਂ ਦੇ ਇਕੱਠੇ 72 ਜੀ ਜਿਹੜੇ ਆ ਜਹਾਜ਼ ਤੋਂ ਉਤਰੇ, ਜੀ ਜੀ ਇਕੱਠੇ। ਜੀ ਅਗਲੇ ਨੇ ਕਿੰਨਾ ਚਿਰ ਕੰਮ ਕੀਤਾ ਹੋਊਗਾ, ਆਪਣਾ ਪੇਪਰ ਵਰਕ ਮੇਨਟੇਨ ਰੱਖਿਆ, ਆਪਣਾ ਬੈਂਕ ਬੈਲੈਂਸ ਮੇਨਟੇਨ ਰੱਖਿਆ, ਸਾਰਾ ਕੁਛ। ਫਿਰ ਉਹ ਜਿਹੜਾ ਪੇਪਰ ਵਰਕ ਆ, 72 ਪੇਪਰ ਨੋਟਰਾਈਜ਼ ਕਰਾਉਣੇ। ਜੀ ਜੀ ਉਸ ਟਾਈਮ ਦੇ ਉੱਤੇ $10 ਹੁੰਦੇ ਸੀਗੇ, ਹਨਾ। ਹੂੰ ਹੁਣ ਤਾਂ ਚਲੋ ਜ਼ਿਆਦਾ ਹੋ ਗਿਆ, 20 ਹੋ ਗਿਆ, ਕੋਈ 25 ਲੈਂਦਾ, ਕੋਈ ਕੁਛ ਲੈਂਦਾ ਹੈ, ਹਨਾ। ਜਿਸ ਟਾਈਮ ਦੀ ਮੈਂ ਜਸਟ ਇੱਕ ਫੈਮਿਲੀ ਦੀ ਗੱਲ ਕਰ ਰਹੀ ਹਾਂ, ਬਹੁਤ ਸਾਰੇ ਲੋਕਾਂ ਨੇ ਆ, ਕੋਈ ਕਹਿੰਦਾ ਮੈਂ 400 ਨਗਾਤਾ, 500, ਬਾਕੀ ਨਗਾਏ ਆ, ਪਰ ਅਪਰੀਸ਼ੀਏਟ ਕੌਣ ਕਰੂਗਾ? ਸਿਰਫ ਨਗਾਉਣ ਦਾ ਹੀ ਨਹੀਂ, ਸਾਨੂੰ ਕੋਈ ਘਰ ਲੈਣਾ ਸੀ, ਕਿਸੇ ਨੇ ਕੋ ਸਾਈਨ ਕਰ ਦਿੱਤੇ, ਕਿਸੇ ਕਾਰ ਲੈਣੀ ਸੀਗੀ, ਤੁਹਾਨੂੰ ਰਾਹ ਦੱਸ ਦਿੱਤਾ ਵੀ ਕਾਰ ਕਿਵੇਂ ਲੈਣੀ ਆ, ਲੋਨ ਕਿਵੇਂ ਲੈਣਾ ਆ, ਜਾਂ ਤੁਸੀਂ ਘਰ ਹੀ ਲਿਆ, ਤੁਹਾਨੂੰ ਦੱਸ ਦਿੱਤਾ ਕਿ ਹੁਣ ਇਸ ਵੇਲੇ ਲੈਣਾ ਆ ਜਾਂ ਇਸ ਵੇਲੇ ਨਹੀਂ ਲੈਣਾ। ਇਹ ਚੀਜ਼ਾਂ ਸਾਨੂੰ ਆਉਂਦਿਆਂ ਨੂੰ ਕੁਛ ਨਹੀਂ ਪਤਾ ਹੁੰਦਾ, ਨਹੀਂ ਪਤਾ ਹੁੰਦਾ, ਬਿਲਕੁਲ ਕੋਰੇ ਕਾਗਜ਼ ਵਰਗਾ ਹੁੰਦਾ ਬੰਦਾ, ਕੋਰੇ ਕਾਗਜ਼ ਵਰਗਾ ਹੁੰਦਾ। ਤੇ ਜੇ ਬਾਅਦ ਵਿੱਚ ਏਦਾਂ ਵੀ ਕਹੀ ਜਾਈਏ, ਇਹ ਤਾਂ ਸਾਡੀ ਕਿਸਮਤ ਸੀਗੀ। ਕਿਸੇ ਤੇ ਸਹਾਰੇ ਤੋਂ ਬਿਨਾਂ ਕਿਸਮਤ ਵੀ ਨਹੀਂ ਹੁੰਦੀ, ਮੈਨੂੰ ਤਾਂ ਲੱਗਦਾ ਹੈ। ਜੀ ਜੀ ਬਿਲਕੁਲ। ਜੇ ਆਪਾਂ ਆਉਂਦੇ ਹੀ ਨਾ ਇੱਥੇ, ਤਾਂ ਉੱਥੇ ਜੇ ਸਾਡੀ ਕਿਸਮਤ ਨੂੰ ਕੱਟੇ ਖਾ ਗਏ ਸੀ। ਉੱਥੇ ਕੀ ਪ੍ਰੋਬਲਮ, ਉੱਥੇ ਵੀ ਕਿਸਮਤ ਹੈਗੀ ਆ। ਇਹ ਵੀ ਨਹੀਂ ਹੈਗਾ ਕਿ ਉੱਥੇ ਲੋਕਾਂ ਦੇ ਕੰਮਕਾਰ ਹੈ ਨਹੀਂਗੇ। ਆਪਾਂ ਜਦ ਆਏ ਆ, ਸਾਡਾ ਕੋਈ ਸਹਾਰਾ ਬਣਿਆ, ਆਪਾਂ ਕਾਮਯਾਬ ਕਿਵੇਂ ਹੋਏ ਆ, ਉਸ ਦੀ ਗੱਲ ਕਰਦੇ ਆ ਕਿ ਤੁਸੀਂ ਕਾਮਯਾਬ ਕਿਵੇਂ ਹੋਏ ਆ। ਜੀ ਜੀ ਕਿਸੇ ਨੇ ਸਹਾਰਾ ਵੀ ਦਿੱਤਾ, ਧੰਨਵਾਦ ਵੀ ਕਰੋ ਸਾਰਿਆਂ ਦਾ। ਉਹਨੂੰ ਗਾਂਹ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕਰੋ। ਹਾਂ, ਬਹੁਤ ਸਾਰੇ ਆ ਕੁੜੀਆਂ, ਉਹਨਾਂ ਨੇ ਪੇਰੈਂਟਸ ਸੱਦੇ ਆ, ਮੁੰਡੇ ਆ, ਉਹਨਾਂ ਨੇ ਸਹੁਰੇ ਵੀ ਸੱਦੇ ਆ, ਪੇਰੈਂਟਸ ਵੀ ਸੱਦੇ ਆ, ਪਰ ਜ਼ਿਆਦਾ ਅਸੀਂ ਨੈਗੇਟਿਵ ਦੇ ਵਿੱਚ ਚਲੇ ਜਾਂਦੇ ਵੀ ਅਸੀਂ ਕਾਹਤੇ ਕਹੀਏ, ਅਸੀਂ ਕਾਹਤੇ ਜਤਾਈਏ ਉਹਨਾਂ ਨੂੰ ਵੀ ਤੁਸੀਂ ਸਾਡੀ ਹੈਲਪ ਕੀਤੀ ਸੀ। ਹਾਂ, ਜੇ ਕਰੋਗੇ ਜਾਂ ਤੁਸੀਂ ਆਪ ਕੀਤੀ ਆ, ਤੇ ਤੁਸੀਂ ਆਪਣੀ ਵੀ ਗੱਲ ਕਰ ਸਕਦੇ ਵੀ ਹਾਂ ਅਸੀਂ ਹੈਲਪ ਕੀਤੀ ਆ, ਤੇ ਉਹ ਇਸ ਵੇਲੇ ਬਹੁਤ ਬੁਲੰਦੀਆਂ ਤੇ ਆ। ਜੀ ਜੀ ਬਹੁਤ ਸਾਰੇ ਲੋਕ ਆ ਜਿਹੜੀਆਂ ਬਹੁਤ ਬੁਲੰਦੀਆਂ ਤੇ ਜਾਣਾ ਚਾਹੀਦਾ। ਵੈਸੇ ਜਦੋਂ ਤੁਸੀਂ, ਹਰ ਇੱਕ ਦਾ ਹੱਕ ਆ ਜਿਹੜਾ ਭੱਜਦਾ। ਹਾਂ ਜੀ ਜੀ, ਜਦ ਤੁਸੀਂ ਆ ਜਾਂਦੇ ਆ, ਤੁਸੀਂ ਕੰਮ ਕਰਦੇ ਆ, ਬੁਲੰਦੀਆਂ ਤੇ ਪਹੁੰਚੋ, ਪਰ ਉਸ ਚੀਜ਼ ਨੂੰ ਨਾ ਭੁੱਲੋ ਜਿਹੜਾ ਬੰਦਾ ਉੱਥੇ ਦਾ ਉੱਥੇ ਰਹਿ ਗਿਆ। ਜਿਹੜੀ ਪਹਿਲੀ ਪੌੜੀ ਤੋਂ ਤੁਸੀਂ ਚੜੇ ਸੀ ਨਾ, ਪੌੜੀ ਤੇ, ਉਹ ਟੰਬਾ ਨਹੀਂ ਭੁੱਲਣਾ ਚਾਹੀਦਾ ਬੇਸਿਕਲੀ। ਤੇ ਮੈਂ ਤੁਹਾਨੂੰ ਉਹ ਇੱਕ ਜਿਹਨਾਂ ਨੂੰ ਮੈਂ ਜਾਣਦੀ, ਉਹਨਾਂ ਦੀ ਗੱਲ ਕਰਦੀ ਆ ਵੀ 72 ਜੀ ਆ ਗਏ ਜੀ। ਉਹ ਵਿਚਾਰਾ ਉਸੇ ਪੇਪਰ ਵਰਕ ਦੇ ਵਿੱਚ ਹੀ ਉਲਝ ਗਿਆ। ਨਾ ਉਹ ਤਾਂ ਠੀਕ ਨਾ ਨਿਆਣੇ ਪੜ੍ਹਾ ਸਕਿਆ, ਨਾ ਉਹ ਆਪਣਾ ਕੁਝ ਕਰ ਸਕਿਆ। ਉਹਨਾਂ ਦੇ ਜਦੋਂ ਬੱਚੇ ਵੀ ਪੜ੍ਹ ਗਏ, ਡਾਕਟਰ ਬਣ ਗਏ, ਇੰਜੀਨੀਅਰ ਬਣ ਗਿਆ, ਉਹ ਨਹੀਂ ਡਾਂਟ ਮਾਰਦੇ। ਤੇ ਏਦਾਂ ਲੋਕਾਂ ਦਾ ਦਿਲ ਨਹੀਂ ਕਰਦਾ ਹੁੰਦਾ। ਇਸ ਕਰਕੇ ਇਹ ਪੁੱਛਦੇ ਆ ਤੁਹਾਨੂੰ ਪੋਜ਼ਿਟਿਵਲੀ ਵੀ ਤੁਸੀਂ ਕਿਸੇ ਦੀ ਹੈਲਪ ਕੀਤੀ ਹੈ ਜੋ ਤੁਹਾਡੀ ਕਿਸੇ ਨੇ ਕੀਤੀ ਸੀਗੀ, ਤਾਂ ਕਿ ਲੋਕਾਂ ਨੂੰ ਹੌਸਲਾ ਬਣਿਆ ਰਹੇ। ਵੀ ਹੁਣ ਜ਼ਿੰਦਗੀ, ਹੁਣ ਜੀ ਲੋਕੀ ਹੁਣ ਨੀ ਹੈਲਪ ਕਰਦੇ ਆ, ਜਿਹਨਾਂ ਨੇ ਕਰਨਾ ਆ ਉਹ ਪੁੱਜ ਕੇ ਹੈਲਪ ਕਰਦੇ ਆ, ਮਦਦ ਕਰਦੇ ਆ ਲੋਕਾਂ ਦੀ ਇੱਕ ਦੂਜੇ ਦੀ। ਨਹੀਂ ਤਾਂ ਕਿਸੇ ਨੇ ਵੰਡ ਨਹੀਂ ਭਰਨੇ, ਕਿਸੇ ਨੇ ਨਹੀਂ ਚੱਕ ਕੇ ਲਿਆਉਣਾ ਕਿਸੇ ਨੂੰ, ਜੇ ਇਹ ਹਾਲਾਤ ਸਾਡੇ ਮਨਾਂ ਦੇ ਰਹੇ ਤਾਂ। ਹਾਂਜੀ ਬਿਲਕੁਲ ਜੀ ਜੀ ਬਿਲਕੁਲ। ਕਈ ਵਾਰੀ ਤਜਰਬੇ ਆਪਣੇ ਚੰਗੇ ਕੌੜੇ ਮਾੜੇ ਹੁੰਦੇ ਰਹਿੰਦੇ ਆ, ਪਰ ਆਪਾਂ ਨਾ ਇਨਸਾਨੀ ਸੁਭਾਅ, ਕੌੜੇ ਤਜਰਬੇ ਬੰਦਾ ਯਾਦ ਰੱਖ ਲੈਂਦਾ, ਚੰਗੇ ਤਜਰਬੇ ਭੁੱਲ ਜਾਂਦਾ। ਚੰਗਿਆਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ। ਹਾਂਜੀ, ਉਹਨਾਂ ਨੂੰ ਵੀ ਬਰਾਬਰ ਰੱਖਣਾ ਚਾਹੀਦਾ ਵਾ। ਤੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੱਕ ਨਵੇਂ ਸਿਸਟਮ ਦੇ ਵਿੱਚ ਤੁਹਾਡੀ ਕਿਸੇ ਨੇ ਜੇ ਬਾਂਹ ਫੜੀ ਆ,
ਇੱਕ ਨਵੇਂ ਸਿਸਟਮ ਜਿਹਦੇ ਬਾਰੇ ਤੁਹਾਨੂੰ ਜ਼ੀਰੋ ਵੀ ਨਹੀਂ ਪਤਾ ਕਿ ਜ਼ੀਰੋ ਤੋਂ ਇੱਕ ਕੀ ਹੈ, ਤਾਂ ਉੱਥੇ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਵੀ ਕੰਮ ਇੱਕ ਹੋਰ ਗੱਲ ਆ, ਕਈ ਵਾਰੀ ਅਸੀਂ ਆਦੀ ਹੋ ਜਾਂਦੇ ਹਾਂ ਵੀ ਸਾਨੂੰ ਇਹੀ ਬੰਦਾ ਸਾਰਾ ਕੁਝ ਕਰਕੇ ਦੇਵੇ, ਉਹ ਵੀ ਗਲਤ ਆ। ਜਿੰਨਾ ਵੀ ਕਿਸੇ ਨੇ ਕਰਤਾ ਉਹਦਾ ਸੱਤ ਬਚ ਨਹੀਂ ਸਮਝੋ, ਲਰਨ ਕਰਨਾ ਚਾਹੀਦਾ। ਹਾਂ ਬਿਲਕੁਲ, ਨਾਲ ਦੀ ਨਾਲ ਸਿੱਖਦੇ ਚੱਲੋ ਜ਼ਿੰਦਗੀ ਦੇ ਤਜਰਬਿਆਂ ਤੋਂ। ਜਿਹਨੇ ਕਿਤੇ ਤੁਹਾਡਾ ਜਿੰਨਾ ਵੀ ਚੰਗਾ ਕਰਤਾ, ਚਾਹੇ ਕਿਸੇ ਨੇ 10% ਕੀਤਾ, ਚਾਹੇ ਕਿਸੇ ਨੇ 20 ਕਰਤਾ, ਚਾਹੇ 30 ਕਰਤਾ, ਚਾਹੇ 50 ਕਰਤਾ, ਤੁਸੀਂ ਕਹੋ ਕਿ ਯਾਰ ਮੇਰਾ ਬਹੁਤ ਕਰਤਾ, ਮੈਂ ਹੁਣ ਆਪਦੇ ਪਰਾਂ ਨਾਲ ਉੱਡਣਾ, ਕੋਈ ਗੱਲ ਨਹੀਂ, ਜਿੰਨਾ ਵੀ ਜਿਹਨੇ ਵੀ ਕਰਤਾ ਬਹੁਤ ਆ। ਸੋ ਆਪਾਂ ਤਾਂ ਇਹਨੂੰ ਅੱਗੇ ਲੈ ਕੇ ਜਾਣਾ। ਆਪਾਂ ਨੂੰ ਜੇ ਕਿਤੇ ਆਪਣੇ ਕਿਸੇ ਲੋੜਵੰਦ ਨੇ ਕਿਤੇ ਕਾਰ ਦਾ ਦਰਵਾਜ਼ਾ ਖੜਕਾਇਆ, ਕਿਤੇ ਘਰ ਦਾ ਦਰਵਾਜ਼ਾ ਖੜਕਾਇਆ, ਤੁਸੀਂ ਕਿਸੇ ਉੱਚਾ ਫੋਨ ਦੀ ਉੜੋਗੇ ਜਦੋਂ ਤੁਸੀਂ ਆਪਣੇ ਪੈਰਾਂ ਤੇ ਖੜ ਜਾਂਦੇ ਨਾ ਜੀ, ਕਹਿੰਦੇ ਵੀ ਬਹੁਤ ਉੱਚਾ ਉੜੋਗੇ ਤੁਸੀਂ, ਬਹੁਤ ਉੱਪਰ ਜਾਓਗੇ ਤੁਸੀਂ ਜੀ। ਸੋ ਇਸੇ ਤਰ੍ਹਾਂ ਦੀਆਂ ਮਿਸਾਲਾਂ ਜੇਕਰ ਤੁਹਾਡੇ ਯਾਦ ਆ ਤਾਂ ਤੁਸੀਂ ਪੰਜਾਬੀ ਰੇਡੀਓ USA ਦਾ ਸਟੂਡੀਓ ਦਾ ਨੰਬਰ ਹੈ 408-272-5200, ਉੱਥੇ ਤੁਸੀਂ ਸ਼ੇਅਰ ਕਰ ਸਕਦੇ ਹੋ। ਪਰ ਇਹ ਮਦਦ ਕਰਨੀ ਬਹੁਤ ਚੰਗੀ ਚੀਜ਼ ਆ, ਕਿਸੇ ਦਾ ਹੱਥ ਫੜਨਾ। ਚਲੋ ਜੇ ਮਦਦ ਨਹੀਂ ਕਰ ਸਕਦੇ ਨਾ, ਫਿਰ ਦੂਜੇ ਪਾਸੇ ਨੂੰ ਵੀ ਘੱਟ ਸੋਚੋ, ਕਿਉਂਕਿ ਜਿਹਨੇ ਮਦਦ ਕਰਤੀ ਉਹਨੇ ਤਾਂ ਫਿਰ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕਦੀ ਵੀ ਨਹੀਂ ਕੀਤੀ ਹੁੰਦੀ ਕਿਸੇ ਦੀ, ਮੈਂ ਉਹ ਵੀ ਸੁਣੇ ਆ ਕਹਿੰਦੇ ਜੀ ਤੇ ਮਦਦ ਕਰਕੇ ਕੁएं में डाल, ਉਹ ਹਿੰਦੀ ਵਾਲਾ ਸ਼ਬਦ ਆ ਜਾਂਦਾ, कुएं में डाल, ਨੇਕੀ ਕਰੋ ਜ਼ਰੂਰ, ਨੇਕੀ ਕਰੋ। ਹਾਂ ਜੀ, ਇਹਦੇ ਵਿੱਚ ਕੋਈ ਮਿਹਣਾ ਨਹੀਂ ਹੈਗਾ। ਉਤੋਂ ਜਦੋਂ ਤੁਸੀਂ ਆ ਗਏ ਆ, ਚਲੋ ਆਪਣੇ ਪੈਰਾਂ ਤੇ ਖੜੇ ਹੋਵੋ ਉਤੋਂ, ਪਰ ਅਗਲੇ ਨੂੰ ਭੁੱਲਣਾ ਨਹੀਂਗਾ। ਤੁਸੀਂ ਕਿਸੇ ਨੂੰ ਯਾਦ ਕਰਾਉਂਦੇ ਆ ਜਾਂ ਨਹੀਂ, ਥੈਂਕ ਯੂ ਕਰਦੇ ਜਾਂ ਨਹੀਂ, ਕਈ ਵਾਰੀ ਅਸੀਂ ਪਾਸਾ ਮੋੜ ਕੇ ਵੀ ਲੰਘਣ ਦੀ ਗੱਲ ਕਰ ਦਿੰਦੇ ਆ, ਹੁਣ ਪਾਸਾ ਮੋੜ ਕੇ ਲੰਘ ਲਓ। ਨਹੀਂ, ਏਦਾਂ ਨਹੀਂ ਚਾਹੀਦਾ ਹੈਗਾ ਕਿ ਆਪਾਂ ਪਾਸਾ ਮੋੜ ਕੇ ਲੰਘ ਜਾਈਏ। ਇਹ ਚੀਜ਼ਾਂ ਚੇਤੇ ਰੱਖਣ ਵਾਲੀਆਂ ਹੁੰਦੀਆਂ ਜੀ, ਬਿਲਕੁਲ। ਸਮਾਂ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਬ੍ਰੇਕ ਦੇ ਲਈ ਰੁਕਣ ਦਾ ਹੋ ਚੱਲਿਆ। ਬ੍ਰੇਕ ਤੋਂ ਪਾਰ ਵੀ ਇਸੇ ਹੀ ਵਿਸ਼ੇ ਦੇ ਉੱਤੇ, ਇਸੇ ਹੀ ਮਸਲੇ ਦੇ ਉੱਤੇ ਆਪਾਂ ਚਰਚਾ ਜਿਹੜੀ ਕਰਦੇ ਚੱਲਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਆਪਾਂ ਪਹਿਲਾਂ ਕੁੱਲ ਲੈ ਲਈਏ, ਜੀ ਜ਼ਰੂਰ, ਫਿਰ ਬ੍ਰੇਕ ਲੈਣੀ ਆਪਾਂ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਦੋਂ ਅਸੀਂ ਆਏ ਸੀ ਜੀ, ਉਦੋਂ ਵੀ ਸਾਡੀ ਭੈਣ ਜੀ ਨੇ ਬਹੁਤ ਮਦਦ ਕੀਤੀ ਸੀ ਜੀ। ਤੁਹਾਡਾ ਮਨ ਭਰ ਗਿਆ, ਤੁਸੀਂ ਗੱਲ ਕਰੋ। ਤੁਹਾਡੀ ਭੈਣ ਨੇ ਤਾਂ ਬਹੁਤ ਹੈਲਪ ਕੀਤੀ ਆ ਜੀ। ਕੁਲਦੀਪ ਜੀ, ਰੋਣਾ ਨਹੀਂ, ਤੁਸੀਂ ਹੌਸਲੇ ਨਾਲ ਗੱਲ ਕਰੋ ਤਾਂ ਕਿ ਅਗਲੇ ਨੂੰ ਵੀ ਹੌਸਲਾ ਹੋਵੇ। ਬਿਲਕੁਲ, ਕੋਈ ਗੱਲ ਨਹੀਂ, ਮੈਂ ਤੁਹਾਨੂੰ ਥੋੜੀ ਦੇਰ ਹੋਲਡ ਤੇ ਪਾਣੀ ਆ। ਅਗਲੇ ਕੋਲ ਨੇ ਹਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਥੈਂਕ ਯੂ ਕਰਨਾ ਚਾਹੁੰਦਾ ਹਾਂ ਗੁਰਮੇਜ ਸਿੰਘ ਗਿੱਲ ਦਾ, ਜੀ, ਜਿਨ੍ਹਾਂ ਨੇ ਮੇਰੀ ਹੈਲਪ ਕੀਤੀ 1981 ਦੇ ਵਿੱਚ। ਅੱਛਾ ਜੀ। ਹਾਂਜੀ, ਹੁਣ ਵੀ ਅਸੀਂ ਦਾ ਫੈਮਿਲੀ ਵਾਂਗੂ ਵਰਤਦੇ ਆ, ਸਾਰਾ ਕੁਝ ਪਰਿਵਾਰ ਵਾਂਗੂ ਮਿਲਦੇ ਆ ਜਦੋਂ ਵੀ ਮਿਲਦੇ ਆ। ਜੀ ਜੀ। ਪਰ ਉਹਨਾਂ ਦਾ ਮੈਂ ਥੈਂਕ ਯੂ ਕਰਨਾ ਚਾਹੁੰਦਾ ਕਿ ਇਹਨਾਂ ਨੇ ਮੈਨੂੰ ਪਹਿਲਾਂ ਜਿੱਦਾਂ ਪਹਿਲੇ ਟੰਬੇ 'ਚ ਘਲਾਇਆ। ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਬਹੁਤ ਧੰਨਵਾਦ। ਕਈ ਸਾਲ ਹੋ ਗਏ ਆ ਦੀ ਗੱਲ ਤੁਸੀਂ ਯਾਦ ਰੱਖੀ। ਬਿਲਕੁਲ ਜੀ, ਬਿਲਕੁਲ। ਕੁਲਦੀਪ ਜੀ, ਕੁਲਦੀਪ। ਹਾਂਜੀ ਹਾਂਜੀ, ਹੁਣ ਦੱਸੋ, ਤੁਹਾਡੀ ਸਿਸਟਰ ਨੇ ਮੰਗਾਇਆ ਤੁਹਾਨੂੰ? ਹਾਂਜੀ, ਤੇ ਮੈਂ ਉਹਨਾਂ ਦੀ ਥੈਂਕਸ ਕਰਨਾ ਚਾਹੁੰਦੀ ਸੀ ਜੀ। ਹਾਂਜੀ ਜੀ ਜੀ। ਖੁਸ਼ੀ ਕਰੋ, ਥੈਂਕ ਯੂ, ਖੁਸ਼ੀ ਕਰੋ। It's really hard. Oh my God. Okay. ਕੋਈ ਗੱਲ ਨਹੀਂ, ਇਮੋਸ਼ਨਲ ਹੋ ਜਾਂਦੇ ਆਪਾਂ। ਹਾਂਜੀ, ਬਿਲਕੁਲ, ਅਸੀਂ ਇਮੋਸ਼ਨਲ ਹੋ ਜਾਂਦੇ ਹਾਂ ਗੱਲ ਕਰਦੇ ਔਰ ਕਈ ਗੱਲਾਂ ਸਾਨੂੰ ਬਲਵਿੰਦਰ ਕੌਰ ਜੀ ਇਮੋਸ਼ਨਲ ਕਰ ਵੀ ਜਾਂਦੀਆਂ, ਜਿਹੜੇ ਚਿੱਤੇ ਰੱਖਦੇ ਆ। ਤੁਸੀਂ ਹੁਣ ਤਾਂ ਗੱਲ ਹੁੰਦੀ ਵੀ ਨਹੀਂ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਵੀ ਜੀ ਇਮੋਸ਼ਨਲ ਕਰਦੇ ਨੇ, ਤੁਸੀਂ ਦਾ ਮੁੱਦਾ ਬਹੁਤ ਵਧੀਆ ਚੁੱਕਿਆ ਆ ਜੀ। ਇੱਥੇ ਪਹੁੰਚਣ ਨੂੰ ਤਾਂ ਦੇਖੋ 2 ਪੈਸੇ ਲੈ ਕੇ ਬੰਦਾ ਤੁਰ ਪੈਂਦਾ ਹੈ, ਤੇ ਉਹਨਾਂ ਨੇ ਧਮਾਲ ਜਿਹੜੇ ਅੱਛੇ ਆ ਕੇ ਸਾਂਭ ਲੈਂਦੇ ਨੇ। ਕਈਆਂ ਨੂੰ ਤਾਂ ਟੈਚੀ ਵੀ ਨਸੀਬ ਨਹੀਂ ਹੁੰਦਾ, ਉਦਾਂ ਹੀ ਆਉਂਦੇ ਆ ਗੱਲ ਦੇ ਕੱਪੜਿਆਂ ਨੂੰ। ਜੀ। ਉਹ ਜਿਹੜੇ ਕੰਧੇ ਟੱਪ ਕੇ ਆਉਂਦੇ ਨੇ ਵਿਚਾਰੇ, ਲੱਤਾਂ ਵੀ ਛਲਾਉਂਦੇ ਨੇ, ਤੇ ਉਹਨਾਂ ਨੂੰ ਕੋਈ ਨਾ ਸਾਂਭੇ ਤਾਂ ਕਿੰਨਾ ਔਖਾ। ਮੈਂ ਇੱਥੇ ਬਹੁਤ ਲੋਕਾਂ ਨੂੰ ਜਾਣਦੀ ਆ ਜਿਹੜੇ ਰੇਡੀਓ ਵਗੈਰਾ 'ਚ ਤਾਂ ਨਹੀਂ ਆਉਂਦੇ, ਪਰ ਉਹਨਾਂ ਨੇ ਬਹੁਤ ਹੀ ਹੈਲਪ ਕੀਤੀ ਹੈ। ਉਹਨਾਂ ਦੀ ਬੋਲ ਕਰੋ ਕਿ ਕੁਛ ਕਰੋ, ਹਨਾ।
ਕਿੰਨਾ ਹੁੰਦਾ ਹੈ। ਮੈਂ ਆਪਣਾ ਦੱਸਦੀ ਹਾਂ ਕਿ ਮੈਂ ਹਾਲਾਂਕਿ ਮੇਰੇ ਕੋਲ ਸਭ ਕੁਛ ਸੀ ਰੱਬ ਦਾ ਦਿੱਤਾ ਹੋਇਆ ਨਾ, ਬੇਟੀ ਸੀ ਇੱਥੇ, ਜੀ ਉਹ ਚੰਗੇ ਬਿਜ਼ਨਸ ਸੀ, ਘਰ-ਬਾਰ ਵਾਹਵਾ ਚੰਗੇ ਸੀ, ਸਭ ਕੁਛ ਠੀਕ ਸੀਗਾ। ਜੀ ਤੇ ਉਹ ਤਾਂ ਫੈਮਿਲੀ 'ਚ ਵੀ 2 ਜੀ ਵੱਧ ਹੋ ਜਾਣ ਤੇ 1 ਬੈਡਰੂਮ ਘੱਟ ਹੋਵੇ, ਹੁੰਦੇ ਫੈਸ਼ਨ ਹਿਸਾਬ ਨਾਲ ਹੁੰਦਾ ਵੀ ਚਲੋ ਜੇ ਤੁਹਾਡੇ ਕੋਈ ਕੰਮ ਕਾਰ ਮਿਲ ਗਿਆ ਤਾਂ ਤੁਸੀਂ ਆਪਣਾ ਥੋੜਾ ਜਿਹਾ ਈਜ਼ੀ ਕਰ ਲਓ ਆਪਣੇ ਆਪ ਨੂੰ। ਏਦਾਂ ਬਹੁਤਿਆਂ ਨੇ ਕੀਤਾ ਹੋਣਾ। ਮੈਂ ਤਾਂ ਨਿੱਕੀ ਜੀ ਪਹਿਲਾਂ ਇੱਕ ਗੱਲ ਦੱਸਾਂ ਤੇ ਵੱਡੀ ਦੱਸਦੀ ਹਾਂ ਕਿ ਸਮਾਂ ਤੁਹਾਡਾ ਇਸ ਵੇਲੇ 1 ਘੰਟੇ ਦਾ ਹੀ ਹੁੰਦਾ ਗੱਲਬਾਤ ਕਰਨ ਦਾ, ਤੇ ਲਾਈਨ ਸਾਰੇ ਲੱਗੇ ਹੋਏ ਨੇ। ਉਹ ਤੁਹਾਨੂੰ ਪਹਿਲਾਂ ਮੈਂ ਸੁਣਾਈ ਨਹੀਂ ਸੀ ਗੱਲ, ਥੋੜੇ ਦਿਨ ਹੋਏ ਹਨਾ। ਤੇ ਲੇਕਿਨ ਜਦੋਂ ਮੈਂ ਆਈ ਇੱਥੇ ਤੇ ਮੇਰੀ ਹਿੰਮਤ ਨਹੀਂ ਸੀ ਕਿ ਮੈਂ 1 ਬੈਡਰੂਮ ਦਾ ਘਰ ਲਵਾਂ, ਜਦੋਂ ਬੇਟੀ ਤੋਂ ਅਲੱਗ ਹੋਏ ਸਾਲ ਕੁ ਬਾਅਦ ਅਸੀਂ। ਹਾਂਜੀ ਤੇ ਸਰਦਾਰ ਜੀ ਨੂੰ ਜੌਬ ਮਿਲ ਗਈ ਸੀ ਤੇ ਮੈਂ ਛੋਟਾ ਜਿਹਾ ਦੇਖਦੀ ਸੀ ਕਿ ਬੈਡਰੂਮ ਭਾਵੇਂ ਹੋਏ ਨਾ ਸਟੂਡੇ ਹੋ ਜਾਏ, ਅਸੀਂ ਮੀਆਂ ਬੀਬੀ ਆ, ਸਾਨੂੰ ਕਿਹੜਾ ਐਡੀ ਹੈਗੀ ਆ ਨਾ। ਹਾਂਜੀ ਤੇ ਇਹਨਾਂ ਦੀ ਸਿਕਿਉਰਿਟੀ ਜੌਬ ਸੀ, ਚੰਗੀ ਸੀ, ਬੜਾ ਸੋਹਣਾ ਗੁਜ਼ਾਰਾ ਹੋ ਜਾਣਾ ਹੈ ਨਾ। ਹਾਂਜੀ ਅਸੀਂ ਆ ਗਏ ਤੇ ਮੈਂ ਇੱਥੇ ਆਪਣਾ ਕੁਆਟਰ ਦੇ ਅੱਗੇ ਖੜੀ ਸੀ ਤੇ ਇੱਕ ਪਾਕਿਸਤਾਨ ਦੀ ਲੇਡੀ ਜਿਹੜੀ ਉੱਥੋਂ ਜਾ ਰਹੀ ਸੀ ਗਰੋਸਰੀ ਲੈਣ ਲਈ ਲੰਘੀ, ਉਸ ਟਾਈਮ ਦੇਖਿਆ ਮੈਨੂੰ ਹਨਾ। ਉਸ ਵੇਲੇ ਤਾਂ ਕੋਈ ਗੱਲ ਨਾ ਹੋਈ ਤੇ ਮੈਂ ਮੇਲ ਜ਼ਰੂਰੀ ਪੋਸਟ ਕਰਨੀ ਸੀ, ਮੈਂ ਲੈ ਕੇ ਲੈਟਰ ਦੋ ਫੜ ਕੇ ਨਿਕਲ ਪਈ ਏਦਾਂ। ਮੁੜ ਕੇ ਫਿਰ ਮੈਨੂੰ ਉਹੀ ਦਿਸ ਗਈ, ਮੈਂ ਉਹਨੂੰ ਸੜਕ ਕ੍ਰਾਸ ਕਰਕੇ ਪੁੱਛਣ ਲੱਗੀ ਵੀ ਪੋਸਟ ਆਫਿਸ ਇੱਥੇ ਕਿੱਥੇ ਹੈਗਾ ਨਾ। ਤੇ ਉਹ ਮੈਨੂੰ ਦੱਸਿਆ ਕਹਿੰਦੀ ਇਸ ਪਾਸੇ ਹੈਗਾ, ਪਰ ਮਿਲਣਾ ਕਿਸੇ ਨੂੰ ਦਿਓ, ਆਪ ਪਾ ਕੇ ਆਇਓ। ਪੰਜਾਬੀ ਬੋਲੀ, ਮੈਂ ਸੋਚਿਆ ਪੰਜਾਬ ਦੀ ਹੈ ਨਾ। ਕਦੋਂ ਫਿਰ ਉਹ ਬਾਅਦ ਚੋਂ ਤੇ ਕਿੱਥੇ ਰਹਿੰਦੇ ਹੋ, ਕਦੋਂ ਆਏ ਹੋ, ਉਹਨੂੰ ਮਾੜੀ ਜਿਹੀ ਝਲਕ ਸੀ ਦਿਸ ਗਈ ਜਿੱਦਾਂ ਮੇਰੀ ਵੀ, ਅਸੀਂ ਇੱਥੇ ਰਹਿੰਦੇ ਹਾਂ। ਤੇ ਉਹ ਆ ਕੇ ਤੀਸਰੇ ਦਿਨ ਉੱਥੇ ਆਵਾਜ਼ਾਂ ਮਾਰੇ ਬਾਹਰ ਖੜੀ ਹੋ ਕੇ, ਮੇਰਾ ਨਾਮ ਉਹਨੇ ਪੁੱਛਿਆ ਸੀ, ਕਹਿੰਦੀ ਪੰਮੀ ਜੀ ਕਿਹੜੇ ਕਮਰਾ ਹੈ ਤੁਹਾਡਾ ਹਨਾ। ਹਾਂਜੀ ਉਹ ਮੈਂ ਬਾਹਰ ਆਈ ਤੇ ਆਪਣੇ ਮੁੰਡੇ ਦੇ ਨਾਲ ਟੀਵੀ ਉੱਪਰ ਰੱਖ ਕੇ ਤੁਰੀ ਹੋਈ ਲੈ ਕੇ, ਅੱਛਾ ਘਰੋਂ ਆਪਣੇ ਰੇੜੀ ਦੇ ਉੱਤੇ। ਤੇ ਮੈਨੂੰ ਇਹ ਨਾ ਸੀ, ਮੈਨੂੰ ਹਾਲੇ ਲੋੜ ਵੀ ਨਹੀਂ ਸੀ ਟੀਵੀ ਦੀ ਕਿ ਮੈਂ ਟੀਵੀ ਲਵਾਂ, ਪਰ ਮੈਂ ਸੇਜ ਹੀ ਉਹਦਾ ਦੇਖਿਆ ਕਿ ਉਹਦੇ ਮਨ ਚ ਇੰਨਾ ਕਿ ਮੂਵ ਹੋ ਗਿਆ ਤੇ ਮੇਰੇ ਕੋਲ ਪਿਆ ਮੈਂ ਉਹਨੂੰ ਦੇ ਕੇ ਆਵਾਂ ਟੀਵੀ ਵਗੈਰਾ। ਤੇ ਉਹ ਲੈ ਕੇ 2-4 ਭਾਂਡੇ ਵੀ ਕੱਚ ਦੇ ਲੈ ਕੇ ਤੁਰੀ ਹੋਈ। ਮੇਰਾ ਬੜਾ ਮਤਲਬ ਕਿ ਮੈਨੂੰ ਲੱਗਾ, ਮੈਂ ਕਿਹਾ ਦੇਖੋ ਕਿੰਨੇ ਇਹਨਾਂ ਨੂੰ ਫਿਕਰ ਹੈਗਾ ਕਿ ਸਾਡਾ ਕੋਈ ਗੁਆਂਢੀ ਆਇਆ ਆ, ਨਵਾਂ ਆਇਆ ਆ, ਗੱਲਬਾਤ ਜਿੰਨੀ ਹੋਈ ਹੈ ਤੇ ਉਹਨੇ ਇੰਨਾ ਕੀਤਾ ਮੇਰੇ ਨਾਲ। ਫਿਰ ਹੁਣ ਤੱਕ ਉਹਦੇ ਪਰਿਵਾਰ ਨਾਲ ਸਾਡੇ ਸੰਬੰਧ ਨੇ ਲਾਹੌਰ ਦੇ ਨੇ। ਤੇ ਮੈਨੂੰ ਇਸ ਤਰ੍ਹਾਂ ਦੀ ਮਦਦ ਕਰਨ ਦੇ ਨਾਲ ਜਦੋਂ ਕੁਛ ਹਿੰਮਤ ਦੇਣ ਵਾਲੇ ਤੁਹਾਡੇ ਗੁਆਂਢੀ ਮਿਲ ਜਾਂਦੇ ਨੇ, ਫਿਰ ਉਹ ਮੇਰੀ ਜੌਬ ਲੱਭਣ ਲੱਗ ਪਈ, ਉੱਥੇ ਦੇਖੋ ਤੁਸੀਂ, ਉੱਥੇ ਦੇਖੋ ਤੁਸੀਂ ਕੀ ਕਰ ਲੈਂਦੇ ਹੋ। ਉਹ ਮੈਂ ਕਿਹਾ ਮੇਰੇ ਹਸਬੈਂਡ ਕਰਦੇ ਨੇ, ਮੈਨੂੰ ਇੰਨਾ ਨਹੀਂ ਹੈਗੀ ਹਾਲੀ ਲੋੜ ਹੈ ਨਾ। ਤੇ ਹੁਣ ਜਿਹੜੀ ਤਾਜ਼ੀ ਗੱਲ ਹੈ ਕਿ 2007 ਤੋਂ ਮੇਰੇ ਨਾਲ ਇੱਕ ਲੇਡੀ ਸੀ, ਆਪਣਾ ਨੇਮੀ ਕਾਰਸਨ, ਇਟਾਲੀਅਨ ਸੀ, ਸਾਡਾ ਬਹੁਤ ਪਿਆਰ ਹੋਇਆ। ਉਹ ਮੇਰੀ ਗੁਰਦੁਆਰੇ ਮੇਰੀ ਮੁਲਾਕਾਤ ਹੋਈ ਕਿਉਂਕਿ ਗੁਰੂ ਰਾਮਦਾਸ ਆਸ਼ਰਮ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਰਹਿੰਦੀ ਸੀ, ਅਟੈਚ ਸੀ, ਸਿੱਖੀ ਧਾਰਨ ਕੀਤੀ ਹੋਈ ਸੀ ਉਹਨੇ। ਤੇ ਅੰਮ੍ਰਿਤ ਤਾਂ ਨਹੀਂ ਸੀ ਸਕਿਆ ਪਰ ਗੁਰਦੁਆਰੇ ਮੁਲਾਕਾਤ ਹੋਈ ਸੀ। ਉਹਦੀ ਹੁਣ ਡੈਥ ਹੋਈ ਕੈਂਸਰ ਦੀ ਬਿਮਾਰੀ ਨਾਲ। ਪਰ ਅਸੀਂ 2007 ਤੋਂ ਸਾਡਾ ਆਉਣ ਜਾਣ ਸੀ, ਮੇਰੇ ਘਰ ਵੀ ਆਉਣਾ, ਔਰ ਮੇਰੀ ਕਸਟਡੀ ਬਣ ਗਈ, ਮੇਰੇ ਕੋਲ ਕੁਛ ਐਂਟਰੀ ਕਰਵਾ ਲੈਣਾ, ਕੁਛ ਨਵਾਂ ਬਣਵਾ ਲੈਣਾ, ਕਾਫੀ ਯਾਨੀ ਇੰਨੀ ਕਲੋਜ਼ ਹੋ ਗਏ ਕਿ ਆਪਣੇ ਵੀ ਇੰਨੇ ਨਹੀਂ ਸੀ ਜਿੰਨੇ ਉਹ ਨੇੜੇ। ਹੁਣ ਉਹਦੀ ਡੈਥ ਹੋਈ ਹੈ ਪਿੱਛੇ ਮਾਰਚ ਨੂੰ, ਔਰ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਇੰਨਾ ਕੁਛ ਕਰ ਜਾਏਗੀ, ਪਰ ਉਹਨੇ ਆਪਣੀ ਮੌਤ ਤੋਂ ਪਹਿਲਾਂ ਮੈਨੂੰ $1000 ਦਿੱਤਾ, ਔਰ ਉਹਨੇ ਮੈਨੂੰ ਕਿਹਾ ਕਿ ਮੇਰੀ ਕਿਰਿਆਕਰਮ ਜਿਹੜੀ ਹੋਣੀ ਹੈ ਐਂਡ ਦੀ, ਉਹ ਮੈਂ ਸਾਰਾ ਕੁਛ ਬੁੱਕ ਕਰਾ ਲਿਆ ਆ, ਉਹ ਮੇਰਾ ਇੱਥੋਂ ਦੇ ਹਿਸਾਬ ਨਾਲ ਹੋਊਗਾ, ਪਰ ਮੇਰੇ ਘਰ ਗੁਰੂ ਘਰ ਮੇਰਾ ਲੰਗਰ ਜਿਹੜਾ ਪਾਠ ਹੈਗਾ ਉਹ ਤੁਸੀਂ ਕਰਾਉਣਾ ਹੈ ਨਾ, ਮੈਨੂੰ ਕਰਾ ਦਿਓ। ਉਹ ਅਸੀਂ ਕਰਾਇਆ। ਉਦੋਂ ਤੱਕ ਵੀ ਮੈਨੂੰ ਇੰਨਾ ਪਤਾ ਨਹੀਂ ਸੀ ਕਿ ਉਹ ਮੈਨੂੰ ਕੁਛ ਇੰਨਾ ਕੁਛ ਛੱਡ ਵੀ ਗਈ ਹੈ। ਗੁਰੂ ਘਰ ਲਈ $21000 ਔਰ ਹੋਰ 6 ਬੰਦਿਆਂ ਲਈ ਮੈਨੂੰ ਵਿੱਚ ਪਾ ਕੇ $13,000 ਔਰ ਉਹਦੇ ਲੰਗਰ ਤੇ ਮੈਂ ਜਿਹੜੇ ਬੰਦੇ ਉਹਨੇ ਦੱਸਿਆ ਸੀ ਗਰੁੱਪ ਮੈਨੂੰ ਵੀ ਉਹਨਾਂ ਨੂੰ ਬੁਲਾਓ, ਮੈਂ ਉਹਨਾਂ ਨੂੰ ਇਨਵਾਈਟ ਵੀ ਕੀਤਾ। ਤੇ ਉਦੋਂ ਤੱਕ ਮੈਨੂੰ ਬਿਲਕੁਲ ਨਹੀਂ ਸੀ ਪਤਾ ਵੀ ਉਹ ਇੰਨਾ ਕੁਛ ਗੁਰਦੁਆਰੇ ਲਈ ਵੀ ਆ ਸਾਰਾ ਕੁਛ ਦੇ ਗਈ ਹੋਈ ਆ। ਪਰ ਜਦੋਂ ਮੈਨੂੰ 20 ਦਿਨਾਂ ਬਾਅਦ ਸਾਰਾ ਕੁਛ ਕਰਨ ਤੋਂ ਬਾਅਦ ਲੈਟਰ ਆਇਆ, ਉਹਦੇ ਵਿੱਚ ਮੇਰੀ ਬੇਟੀ ਦੇ ਨਾਂ ਤੇ ਈਮੇਲ ਵਗੈਰਾ ਦਿੱਤੀ ਸੀ ਉਹਦੀ, ਮੈਂ ਉਹਨੂੰ ਦੱਸਿਆ ਵੀ ਇੰਨਾ ਪੈਸਾ ਗੁਰੂ ਘਰ ਦਾ ਹੈਗਾ ਹੈ ਔਰ ਇਹਨਾਂ ਤੇਰੀ ਮਦਦ ਦਾ ਇੰਨਾ ਫਲਾਣੇ ਇੰਨਾ ਸ਼ੇਅਰ ਹੈਗਾ। ਉਹ ਫਿਰ ਸਾਨੂੰ ਬੈਂਕ ਵੱਲੋਂ ਲੈਟਰ ਆਇਆ। ਯਾਨੀ ਉਹਨੇ ਹਾਲਾਂਕਿ ਉਹਨੂੰ ਪਤਾ ਸੀਗਾ ਮੇਰਾ ਪ੍ਰਵੀਨ ਜੀ ਸਵਾਲ ਹੈਗਾ ਕਿ ਮੈਂ ਸਵੇਰੇ ਉੱਠ ਕੇ ਜਿਹੜਾ ਮੈਂ ਬ੍ਰੇਕਫਾਸਟ ਕਰਨਾ ਹੁੰਦਾ ਨਾ, ਮੈਂ ਉਹਨਾਂ ਕੁ ਕੰਮ ਕਰਦੀ ਹਾਂ ਕਿ ਮੇਰਾ ਬ੍ਰੇਕਫਾਸਟ ਤੋਂ ਵੀ ਮੇਰੇ $2-4 ਵਧੇ ਹੋਣ। ਪਰ ਅੱਜ ਦਾ ਨਹੀਂ ਹੈਗਾ, ਮੇਰਾ ਇੰਡੀਆ ਵੀ ਇਹੀ ਸੀ।
ਬੱਚੇ ਨੂੰ ਸਕੂਲ ਭੇਜਣਾ ਹੈ, ਦੁਪਹਿਰ ਦੀ ਰੋਟੀ ਤੋਂ ਪਹਿਲਾਂ ਜੋ ਮੈਂ ਕੰਮ ਕਰਨਾ ਹੈ, ਚਾਹੇ ਮੇਰਾ ਆਫੀਸ਼ੀਅਲੀ ਹੋਵੇ ਤੇ ਮੈਂ ਟ੍ਰੇਨਿੰਗ ਦੇਣ ਜਾਂਦੀ ਹਾਂ, ਉਹਦੀ ਮੇਰੀ ਕਿੰਨੀ ਤਨਖਾਹ ਹੈਗੀ, ਕਿਸ ਤੇ ਹੈਗੀ, ਮੈਂ ਆਪਣਾ ਬਜਟ ਤੇ ਜਾਂ ਆਪਣੇ ਸਰੀਰ ਨੂੰ ਇਸ ਤਰੀਕੇ ਨਾਲ ਬਣਾਇਆ ਸੀ ਕਿ ਕਿਸੇ ਅੱਗੇ ਹੱਥ ਫੈਲਾਇਆ ਨਾ ਜਾਵੇ, ਪੈਰਾਂ ਤੇ ਖੜਨਾ। ਕਿਸੇ ਨੂੰ ਦਿੱਤਾ ਜਾਵੇ, ਹੈਨਾ, ਜੀ ਜੀ ਵੀ ਦੇ ਦਈਏ, ਕਿਸੇ ਅੱਗੇ ਅਸੀਂ ਮੰਗੀਏ ਨਾ। ਮੇਰਾ ਉੱਥੇ ਵੀ ਇਹੀ ਸੀ ਕਿ ਮੈਂ ਕਿਸੇ ਨਾਲ, ਮੇਰਾ ਕੋਈ ਉਧਾਰ ਨਹੀਂ ਸੀ, ਮੈਂ ਕਿਸੇ ਕੋਲ ਮੰਗਾ ਨਾ, ਬਲਕਿ ਜੇ ਕਿਸੇ ਨੂੰ ਲੋੜ ਪਵੇ ਤੇ ਮੇਰੇ ਕੋਲ ਉਹਨਾਂ ਕੁ ਹੋਵੇ ਕਿ ਆਪਣਾ ਖਰਚ ਕਰਕੇ ਮੈਂ ਉਹਨੂੰ ਦੇ ਸਕਾਂ। ਕਿਉਂਕਿ ਸਾਡੇ ਗੁਰੂਆਂ ਨੇ ਇਹੀ ਸਾਨੂੰ ਸਿਖਾਇਆ ਜੀ ਔਰ ਬਚਪਨ ਤੋਂ ਹੀ ਸਾਡੇ ਮਾਂ-ਬਾਪ ਨੇ ਇਹ ਸਿਖਾਇਆ। ਔਰ ਮੈਂ ਇਹ ਦਾਅਵੇ ਨਾਲ ਇਹ ਗੱਲ ਕਹਿੰਦੀ ਹਾਂ ਕਿ ਜਿਹੜੇ ਵੀ ਗੁਰਸਿੱਖ ਦਾਨ ਪੁੰਨ ਕਰਦੇ ਨੇ, ਜਿਹੜੇ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਤੇ ਪੂਰਾ ਵਿਸ਼ਵਾਸ ਕਰਦੇ ਨੇ, ਉਹ ਸਾਰੇ ਹੀ ਇਸ ਤਰ੍ਹਾਂ ਕਰਦੇ ਨੇ। ਜੀ 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 ਉਹਨਾਂ ਸਾਰਿਆਂ ਦਾ ਹੀ ਧੰਨਵਾਦ ਹੈ ਜਿਹੜੇ ਕਿਸੇ ਨੂੰ ਅੱਗੇ ਹੱਥ ਤੇ ਨਹੀਂ ਅੜਦੇ, ਪਰ ਜੇ ਕੋਈ ਮੰਗੇ ਤੇ ਉਹਨੂੰ ਦਿੰਦੇ ਨੇ। ਸ਼ਾਇਦ ਇਹੀ ਕਾਰਨ ਹੈ ਕਿ ਮੈਂ ਉਹਨੂੰ ਇੱਕ ਦਿਨ ਹੱਸਦੀ ਨੇ ਐਵੇਂ ਕਿਹਾ ਸੀ, ਮੈਂ ਕਿਹਾ ਬਾਕੀ ਤਾਂ ਮੇਰਾ ਬੜਾ ਸੋਹਣਾ ਸਰੀ ਜਾਂਦਾ ਹੈ ਨਿਊਮੀ, ਬਟ ਆਈ ਐਮ ਥਿੰਕਿੰਗ ਫॉर दैट after my funeral they have a lot of money for that, so I know one way my daughter use this money for me। ਜੀ ਪਤਾ ਨਹੀਂ ਉਹਨੇ ਆਪਣੇ ਖਾਨੇ 'ਚ ਗੱਲ ਰੱਖੀ ਔਰ ਉਹ ਮੈਂ ਹੁਣ ਹੱਸਦੀ ਹੁੰਦੀ ਆਪਣੀ ਬੇਟੀ ਨੂੰ ਬਤਾ, ਮੈਂ ਕਿਹਾ ਮੇਰੇ ਫਿਨਲ ਲਈ ਉਹ ਮੈਨੂੰ ਦੇ ਗਈ ਹੈ ਚੈੱਕ। ਜੀ 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 ਉਹ ਮੈਂ ਕਿਹਾ ਹੁਣ ਸਾਡੀ ਮੁਲਾਕਾਤ ਹੋਏਗੀ ਜਦੋਂ ਹੋਏਗੀ। ਔਰ 1 ਸਾਲ 2 ਸਾਲ ਪਹਿਲਾਂ ਮੇਰੀ ਮਦਰ ਦੀ ਡੈਥ ਹੋਈ ਤੇ ਮੈਨੂੰ ਉਹਦੇ ਨਾਲ ਹੀ 6 ਦਿਨ ਬਾਅਦ ਉਹਦੀ ਮਦਰ ਦੀ ਡੈਥ ਹੋ ਗਈ। ਮੈਨੂੰ ਕਹਿੰਦੇ ਆਈ ਥਿੰਕ ਮਾਈ ਮਦਰ ਐਂਡ ਯੂਰ ਮਦਰ ਰਾਈਟ ਨਾਓ ਟੂਗੇਦਰ। ऐसे लोगों ने ख्याल समझ ज्यादा लै गई है, लेकिन ये जरूरी है, ਉਹਦਾ ਕੋਈ ਹੈ ਨਹੀਂ। ਉਹਨੇ ਆਪਣੇ ਮਰਨ ਤੋਂ ਪਹਿਲਾਂ ਕਿ ਏਦਾਂ ਮੇਰਾ ਪੈਸਾ ਰੁਲੇ, ਜਿਹਨੂੰ ਜਿਹਨੂੰ ਲੋੜ ਸੀ ਉਹਨੂੰ ਵੰਡ ਕੇ ਗਈ ਔਰ ਸਾਰਾ ਕੰਮ ਆਪਣੇ ਹੱਥੀਂ ਕਰਕੇ ਗਈ। ਗੁਰੂ ਘਰ ਨੂੰ ਚੈੱਕ ਪਹੁੰਚ ਗਿਆ, 15 ਦਿਨ ਡਿਪੋਜ਼ਿਟ ਕਰਾਤਾ, ਮੈਂ ਪਰਸੋਂ ਡਿਪੋਜ਼ਿਟ ਕਰਾਇਆ। ਮੈਂ ਦਿਲ ਹੀ ਨਹੀਂ ਕਰਦਾ ਕਿ ਮੈਂ ਉਹਨੂੰ ਯਾਦ ਕਰੀ ਜਾਂਦੀ ਸੀ, ਮੈਂ ਉਹਨੂੰ ਮਿਸ ਕੀਤਾ ਕਿ ਮੈਂ ਇਸ ਚੈੱਕ ਨੂੰ ਪਾਇਆ, ਮੈਂ ਇਹਦਾ ਕੀ ਕਰਾਂ। ਜੀ 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 ਬਹੁਤ ਬਹੁਤ ਧੰਨਵਾਦ ਜੀ। ਚੈੱਕ ਕਰਾ ਕੇ ਬੈਠੀ, ਡੇਟ ਓਵਰ ਹੋ ਜਾਣੀ ਉਹਦੀ, ਥੋੜੀ ਜਮਾ ਕਰਾ ਦੇ। ਠੀਕ ਹੈ ਜੀ, ਥੈਂਕ ਯੂ। ਔਰ ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਜਿੰਨੇ ਸੁਣਦੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ। ਬਾਕੀ ਜਿਹੜੇ ਹਰ ਇੱਕ ਦੀ ਹੈਲਪ ਕਰਦੇ ਨੇ ਉਹਨਾਂ ਦਾ ਸਾਰਿਆਂ ਦਾ ਬੜਾ ਧੰਨਵਾਦ ਹੈ। ਔਰ ਵਾਹਿਗੁਰੂ ਨੇ ਇਹਨਾਂ ਨੂੰ ਦਿੱਤਾ ਵੀ ਦੁੱਗਣਾ ਤਿੱਗਣਾ ਆ। ਜੀ ਬਿਲਕੁਲ। ਚੁੱਪਚਾਪ ਜਿਸ ਤੇ ਮਦਦ ਕਰਦੇ ਨੇ ਉਹਨਾਂ ਨੂੰ ਰੱਬ ਹੋਰ ਵੀ ਆਪਣੀ ਰਜ਼ਾ ਵਿੱਚ ਰੱਖਣ ਦਾ ਬਲ ਦੇ ਦਿੰਦਾ। ਜੀ ਥੈਂਕ ਯੂ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਧੰਨਵਾਦ। ਦੇਖੋ ਇਹ ਹੁੰਦਾ ਕਿਸੇ ਨੂੰ ਯਾਦ ਰੱਖਣਾ, ਕਿਸੇ ਨੇ ਛੋਟਾ ਜਿਹਾ ਵੀ ਤੁਹਾਡੇ ਤੇ ਕੋਈ ਅਹਿਸਾਨ ਕੀਤਾ ਹੈ ਜੀ, ਛੋਟੀ ਜਿਹੀ ਵੀ ਕੋਈ ਗੱਲ ਹੋਈ ਆ, ਤਾਂ ਆਪਾਂ ਇੱਕ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਫਿਰ ਬਿਲਕੁਲ ਜੀ। ਬ੍ਰੇਕ ਤੇ ਜਾਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਤੁਰ ਸਭ ਨੇ ਜਾਣਾ, ਇੱਥੇ ਸਥਾਈ ਕੋਈ ਨਹੀਂ। ਆਪਣੇ ਤੋਂ ਪਹਿਲਾਂ ਬਥੇਰੇ ਤੁਰ ਗਏ, ਆਪਾਂ ਤੁਰ ਜਾਣਾ। ਪਰ ਦੁਨੀਆ ਬਾਅਦ ਦੇ ਵਿੱਚ ਤੁਹਾਨੂੰ ਕਿਵੇਂ ਯਾਦ ਕਰਦੀ ਹੈ, ਇੱਕ ਵੱਡੀ ਗੱਲ ਹੈ। ਤੁਹਾਨੂੰ ਕਿਸ ਸੰਦਰਭ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਕਿ ਤੁਸੀਂ ਜੋ ਕਹਿੰਦੇ ਸੀ ਉਹ ਤੁਸੀਂ ਵਾਕਈ ਹੈਗੇ ਸੀ, ਜਾਂ ਤੁਹਾਡੀ ਕਹਿਣੀ ਕੁਛ ਹੋਰ ਸੀ ਤੇ ਕਰਨੀ ਕੁਛ ਹੋਰ ਸੀ, ਕਿ ਇਸ ਤਰੀਕੇ ਨਾਲ ਤੁਹਾਨੂੰ ਯਾਦ ਕੀਤਾ ਜਾਂਦਾ। ਇਹ ਹੱਥ ਵੱਸ ਤੁਹਾਡੀ ਹੈ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KLOK
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ, ਆਪਾਂ ਪੁੱਛ ਰਹੇ ਹਾਂ ਤੁਹਾਡੇ ਸਾਰਿਆਂ ਤੋਂ ਕਿ ਤੁਹਾਨੂੰ ਜਦੋਂ ਤੁਸੀਂ ਇੱਧਰ ਪ੍ਰਦੇਸ਼ਾਂ ਦੇ ਵਿੱਚ ਆਏ ਸਾਂ ਤਾਂ ਕਿਸੇ ਦਾ ਤੁਸੀਂ ਖੁਦ ਭਲਾ ਕੀਤਾ ਜਾਂ ਤੁਸੀਂ ਤੁਹਾਨੂੰ ਕਿਸੇ ਦੀ ਮਦਦ ਮਿਲੀ ਤਾਂ ਉਹਦੇ ਬਾਰੇ ਕੋਈ ਤਜਰਬਾ ਜਿਹੜਾ ਤੁਹਾਡਾ ਉਹ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ। ਸਟੂਡੀਓ ਦਾ ਨੰਬਰ ਹੈ 408-272-5200। ਮੇਰੇ ਨਾਲ ਇਸੇ ਹੀ ਮਸਲੇ ਉੱਤੇ, ਇਸੇ ਹੀ ਵਿਸ਼ੇ ਉੱਤੇ ਗੱਲਬਾਤ ਦੇ ਲਈ ਜੁੜੇ ਹੋਏ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜੇ ਸਟੂਡੀਓ ਤੋਂ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਆਪਾਂ ਇੱਕ ਪੋਜ਼ਿਟਿਵ ਵਿਸ਼ੇ ਤੇ ਗੱਲ ਕਰ ਰਹੇ ਹਾਂ, ਜੀ ਜੀ। ਤੋਂ ਵੀ ਸੁਣ ਰਹੇ ਹਾਂ। ਸਾਨੂੰ ਵੀ ਕਿਸੇ ਨੇ ਸਮਝਿਆ ਸੀਗਾ, ਅਸੀਂ ਵੀ ਏਦਾਂ ਹੀ ਆਉਂਦੇ ਰੇਡੀਓ ਤੇ ਨਹੀਂ ਬੈਠ ਗਏ। ਸਾਡੀਆਂ ਵੀ ਬਹੁਤ ਹੈਲਪਾਂ ਹੋਈਆਂ। ਜਦੋਂ ਤੁਸੀਂ ਰੋਟੀ ਖਾਣ ਜੋਗੇ ਹੋ ਜਾਂਦੇ, ਇਹਦਾ ਮਤਲਬ ਸਾਡੀ ਕਿਸੇ ਨੇ ਹੈਲਪ ਕੀਤੀ ਹੋਈ ਆ। ਜੀ ਜੀ। ਸਾਨੂੰ ਇੱਥੇ ਤੱਕ ਪਹੁੰਚਾਉਣ ਵਾਲਾ ਕੋਈ ਨਾ ਕੋਈ ਹੁੰਦਾ। ਆਪਾਂ ਨਾ ਜੁੜੇ ਹੋਏ ਨੇ ਸਚਦੇਵ ਸ਼ਰਮਾ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਧੀਆ ਵਿਸ਼ਾ ਲੈ ਕੇ ਆਏ ਜੀ ਤੁਸੀਂ ਜੀ। ਹਾਂਜੀ, ਤੇ ਆਪਣੀ ਸੁਣਾਉਣੇ ਆ ਜਿੱਦਾਂ ਬਾਕੀ ਸਾਰੇ ਬਈ ਅਸੀਂ ਵੀ ਆਏ ਹਾਂ, ਸਾਡੇ ਸਿਸਟਰ ਇੱਥੇ ਹਾਂਜੀ। ਵੱਡੇ ਉਹਨਾਂ ਨੇ ਬੁਲਾਇਆ ਸਾਨੂੰ। ਜੀ ਜੀ ਯੂਨਾਈਟਿਡ ਏਅਰਲਾਈਨਸ ਕੰਮ ਕਰਦੇ ਸੀ ਜੀ। ਸਭ ਤੋਂ ਵੱਡੀ ਤਾਂ ਗੱਲ ਇਹ ਸੀ ਵੀ ਜਿਸ ਦਿਨ ਹੀ ਆਏ ਆ ਉਹਦਾ ਹੀ ਬਿਜ਼ਨਸ ਕਲਾਸ ਚ ਆਏ, ਜਿਹੜਾ ਜ਼ਿੰਦਗੀ ਚ ਅਜੇ ਤੱਕ ਨਹੀਂ ਆਪ ਲੈ ਸਕਦੇ। ਅੱਛਾ ਜੀ ਜੀ ਜੀ, ਵਾਹ ਕੀ ਬਾਤ। ਹਾਂਜੀ, ਅਸੀਂ ਬਿਜ਼ਨਸ ਕਲਾਸ ਚ ਉਹ ਪਾਸ ਕਰਦੇ ਸੀ। ਲੱਕੀ ਜੀ। ਔਰ ਮੈਨੂੰ 100-150-200 ਵੀ ਸਾਡਾ ਟਿਕਟ ਦਾ ਲੱਗਾ ਵਾ, ਕੋਈ ਫ੍ਰੀ ਨਹੀਂ ਆਵੇ, ਕੋਈ ਇੰਨਾ ਲੱਗੇ ਹੀ ਨਹੀਂ ਸਾਡੇ। ਜੀ। ਔਰ ਉਸ ਤੋਂ ਬਾਅਦ ਇੱਕ ਵਾਰ ਇੰਗਲੈਂਡ ਗਏ ਆ, ਜਿਹੜੀ ਜਹਾਜ਼ ਦੀ ਨੰਬਰ 1 ਸੀਟ ਆ ਨਾ, 1A 1C, ਅਸੀਂ ਦੋਨੋਂ ਨੇ ਸਫ਼ਰ ਕੀਤਾ ਹੁਣ ਵੀ, ਕਿਉਂਕਿ ਇਹਨੂੰ ਪਾਸ ਹੋ ਜਾ। ਵਾਹ ਵਾਹ ਕੀ ਬਾਤ। ਆ ਕੇ ਮਤਲਬ 5 ਮਹੀਨੇ 4 ਮਹੀਨੇ ਨਾਲ ਕਰ ਰਹੇ ਆ, ਔਰ ਉਹਨਾਂ ਨੇ ਇੱਕ ਪੈਸਾ ਵੀ ਸਾਡੇ ਕੋਲ ਲਿਆ। ਠੀਕ ਹੈ ਜੀ। ਅਸੀਂ ਬਹੁਤ ਉਹਨਾਂ ਨੂੰ ਕਿਹਾ ਵੀ ਅਸੀਂ 2 ਜਾਣੇ ਆ, ਅਸੀਂ 5 ਆ, ਕੁਛ ਤਾਂ ਲਿਆ ਕਰੋ। ਕਹਿੰਦੇ ਵੀ ਪ੍ਰਪੇਅਰ ਸੀਗੇ, ਸਾਨੂੰ ਪਤਾ ਹੀ ਸਾਡੇ ਰਿਸ਼ਤੇਦਾਰ ਆਉਣੇ ਆ, ਤੇ ਇਦਾਂ ਹੀ ਚੱਲ ਕੋਈ ਨਹੀਂ। ਚਲੋ, ਉਹਨਾਂ ਦੇ ਗੁਆਂਢੀ ਆ, 40 ਸਾਲ ਪੁਰਾਣੇ ਹੋਣਗੇ ਉਹਨਾਂ ਦੇ ਗੁਆਂਢੀ। ਉਹ ਠੀਕ ਹੈ ਜੀ। ਸਾਡੇ ਜੋਬਾਂ ਲੱਭ ਕੇ ਰੱਖੀਆਂ ਉਹਨਾਂ ਨੇ, ਉਹ ਬੰਦੇ ਨੇ ਰਾਈਡ ਵੀ ਦਿੱਤੀ। ਓ ਵਾਹ। ਔਰ ਤੀਸਰੇ ਦਿਨ ਕੰਮ ਤੇ ਸੀ, ਜਿਸ ਦਿਨ ਆ ਗਏ ਇੰਡੀਆ, ਉਹ ਤੀਸਰੇ ਦਿਨ ਕੰਮ ਤੇ ਹੀ ਸੀ। ਬਾਕੀ ਵੀ ਲੱਭੀਆਂ, ਚਲੋ ਉਹਨਾਂ ਦੇ ਧੰਨਵਾਦੀ ਆ। ਉਸ ਤੋਂ ਬਾਅਦ ਚਲੇ ਜਾਓ ਤੁਸੀਂ, ਮੈਂ ਕੰਪਨੀ ਚਲਾ ਗਿਆ। ਠੀਕ ਹੈ ਜੀ। ਇੱਕ ਗੁਜਰਾਤੀ ਫੈਮਿਲੀ ਮਿਲੀ ਜੀ, ਪਰਸਨ ਗੱਲ ਸੀ। ਉਹ ਕੁੜੀ ਤਾਂ ਨਾ ਕੁਝ ਸੁਪਰਵਾਈਜ਼ਰ ਲੱਗੀ ਸੀ, ਤੇ ਕੁਝ ਨਾ ਇੰਨੀ ਆਪਦੇ ਭਰਾਵਾਂ ਨਾਲ ਅਣਬਣ ਜੀ ਸੀ ਉਹਦੀ, ਕੋਈ ਸ਼ਾਦੀ ਸ਼ੁਦੀ ਦਾ ਚੱਕਰ ਸੀ, ਛੋਟੀ ਸਰ ਨਾਲ ਜੀ। ਉਹਨੇ ਕਾਫੀ ਫੈਮਿਲੀ ਆਈ ਆ, 6-7 ਭੈਣ ਭਰਾ ਸੀ। ਉਹ ਮੈਨੂੰ ਬ੍ਰਦਰ ਹੀ ਸਮਝਣ ਲੱਗ। ਅੱਛਾ ਜੀ। ਤੇ ਮੈਨੂੰ ਉਹ ਦਿਨ ਕਹਿੰਦੇ ਭਾਈ ਸਾਹਿਬ ਆਪ ਕਹਾਂ ਰਹਤੇ ਹੋ? ਮੈਂ ਕਿਹਾ ਅਸੀਂ ਅਪਾਰਟਮੈਂਟ ਸਾਡੇ ਭੈਣ ਦੇ ਸੀਗੇ, ਅਸੀਂ ਮੂਵ ਹੋ ਗਏ ਸੀ, ਕਿਉਂਕਿ ਅਸੀਂ ਸਾਰੇ ਪੈਰਾਸਰ ਹੋ ਗਏ ਸੀ 3-4 ਮਹੀਨੇ ਜੀ। ਅਸੀਂ ਉਹਨਾਂ ਨੇ ਸਾਨੂੰ ਕੋਈ ਉਹਨਾਂ ਦੇ ਅਪਾਰਟਮੈਂਟ ਖਾਲੀ ਪਏ ਸੀ, ਸਾਡੀ ਭੈਣ ਦੇ ਸੀ ਉਹਨਾਂ ਕੋਲ। ਮੈਂ ਕਿਹਾ ਤੁਹਾਡੇ ਖਾਲੀ ਪਏ, ਸਾਡੇ ਕੋਲ ਘੱਟ ਲੈ ਲਓ ਤੁਸੀਂ, ਅਸੀਂ ਉੱਥੇ ਚੱਲ ਜਾਂਗੇ। ਤੇ ਉਹ ਕਹਿੰਦੀ ਵੀ ਕਹਾਂ ਰਹਤੇ ਹੋ? ਮੈਂ ਕਿਹਾ ਸਾਡੀ ਭੈਣ ਦਾ ਹੀ ਆ ਉੱਥੇ, ਅਸੀਂ ਉੱਥੇ ਰਹਿਣ ਲੱਗੇ। ਹਾਂਜੀ। ਰੈਂਟ ਪਰ ਰਹਿਣ ਦਾ ਕਿਆ ਫਾਇਦਾ, ਆਪ ਘਰ ਕਿਉਂ ਨਹੀਂ ਲੈ ਲੈਤੇ? ਮੈਂ ਕਿਹਾ ਆਉਂਦਾ ਇਹਨੂੰ ਸਾਲ ਵੀ ਨਹੀਂ ਹੋਇਆ। ਕਹਿੰਦੇ ਨਹੀਂ ਤੁਸੀਂ ਕਰੋ ਟਰਾਈ, ਕਹਿੰਦੇ ਮਿਲ ਜਾਣਾ ਤੁਹਾਨੂੰ। ਅਸੀਂ ਘਰ ਲੈ ਲਿਆ ਜੀ। ਵਾਹ। ਬਸ ਜਦੋਂ ਰਜਿਸਟਰੀ ਕਰਨ ਲੱਗੇ 1 ਸਾਲ ਦੇ ਸਾਡੇ ਕੋਲ ਘਰ ਸੀ, ਤੁਸੀਂ ਦੇਖ ਲਓ ਕੀ ਬਾਤ। ਨਵੰਬਰ ਸਾਡੇ ਕੋਲ ਘਰ ਸੀ। ਲੱਕੀ ਆ ਤੁਸੀਂ। ਕਰ ਲਓ, ਕਹਿੰਦੇ ਤੁਸੀਂ ਕਰ ਲਓ। ਅਸੀਂ ਕਿਹਾ ਸਾਡੇ ਹੁਣ ਵੀ ਘਰ ਸਸਤੇ ਆ, ਜਿੰਨੇ ਟੋਰਾਂਟੋ ਵਗੈਰਾ ਰੇਟ ਜਾਂ ਤੁਹਾਡੇ ਨਾ, ਸਾਡੇ ਇੰਨੇ ਹੁਣ ਵੀ ਨਹੀਂ ਗਏ। ਜੀ ਜੀ। ਅਸੀਂ ਉਹ ਮੈਨੂੰ ਕਹਿੰਦੇ ਵੀ ਲਓ, ਉਹਨੇ ਫੋਰਸ ਕਰਕੇ ਸਾਨੂੰ ਘਰ ਲੈਣ ਨੂੰ ਮਜਬੂਰ ਕਰ ਲਿਆ। ਅੱਛਾ। ਅਸੀਂ ਸਾਰਾ ਕੁਝ ਕਰ ਲਿਆ। ਠੀਕ ਹੈ ਜੀ। ਜਦੋਂ ਲੋਨ ਲੱਗੇ ਪਾਸ ਕਰਨ, ਉਹ ਕਹਿੰਦੇ ਤੁਹਾਡਾ ਕ੍ਰੈਡਿਟ ਹੀ ਕੋਈ ਨਹੀਂ ਆਇਆ ਨਾ ਕੋਈ। ਮੈਂ ਕਿਹਾ ਮੈਂ ਤਾਂ ਡੈਬਿਟ ਕਾਰਡ ਹੀ ਚਲਾਉਣਾ, ਮੈਨੂੰ ਤਾਂ ਪਤਾ ਨਹੀਂ ਵੀ ਕ੍ਰੈਡਿਟ ਵੀ ਬਣਾਈ ਦੇ, 25 ਸਾਲ ਪੁਰਾਣੀ ਗੱਲ ਆ। ਉਹ ਕਹਿੰਦੀ ਅੱਛਾ। ਉਹ ਮੈਂ ਕਿਹਾ ਚੱਲ ਛੱਡੋ, ਨਾਰਾਜ਼ ਜੀ ਹੋ ਗਏ, ਸਾਰਾ ਕੁਝ ਹੋ ਗਿਆ। ਉਹ ਕਹਿੰਦੇ ਭਾਈ ਸਾਹਿਬ ਐਸੇ ਨਹੀਂ ਛੋੜेंगे, ਕਹਿੰਦੇ ਅਸੀਂ ਕੋਲੋਂ ਪੈਸੇ ਜਮ੍ਹਾਂ ਕਰਾ ਦੇਣੇ ਤੁਹਾਡੇ, ਅਸੀਂ ਆਪਣੇ ਨਾਂ ਤੇ ਘਰ ਲੈ ਲੈਣਾ। ਅੱਛਾ। ਵਾਹ। ਅੱਛਾ, ਜਦੋਂ ਉਹ ਲੱਗੇ ਜਮ੍ਹਾਂ ਕਰਾਉਣ, 5% ਤਾਂ ਗੱਲ ਬਣੀ ਨਾ, ਕਿਉਂਕਿ ਉਹਨਾਂ ਕੋਲ ਘਰ ਸੀਗਾ। ਉਹਨਾਂ 20% ਡਾਊਨ ਪੇਮੈਂਟ ਦੇਣੀ ਪਈ ਸਾਡੇ ਪਿੱਛੇ। ਅੱਛਾ। ਔਰ ਉਹਨਾਂ ਨੇ ਉਹ ਕਹਿੰਦੇ ਸਾਡੀ ਸੀਡੀ ਆ, ਜੋ ਕਟਾਉਣ ਲੱਗੇ ਉਹਨਾਂ ਦੀ ਸੀਡੀ ਆ ਸਾਡੇ ਕੋਲ। ਮੈਂ ਕਿਹਾ ਜਿੰਨਾ ਉਹਦਾ ਤੁਹਾਨੂੰ ਪੈਨਲਟੀ ਪਊਗੀ ਉਹ ਮੈਂ ਦੇਊਂਗਾ। ਹਾਂ ਤੇ ਉਹ ਦੇ ਦਿਓ। ਉਹ ਡਾਕਟਰ ਉਹਦਾ ਬਣਿਆ। ਮੈਂ ਕਿਹਾ ਮੈਂ ਤੁਹਾਨੂੰ ਦੇ ਦੇਣੀ ਸੀਡੀ ਤੜਵਾ ਕੇ 20% ਡਾਊਨ ਪੇਮੈਂਟ ਦੇ ਕੇ। ਮੈਂ ਕੰਮ ਤੇ ਸੀਗਾ ਤੇ ਉਹਨੇ ਮੈਨੂੰ ਲਿਆ ਕੇ ਮਗਰ ਨਾ ਜੇਬ 'ਚ ਚਾਬੀ ਪਾ ਦਿੱਤੀ। ਜੀ ਜੀ। ਵਾਹ ਕੀ ਬਾਤ। ਚੰਗਿਆਈ ਹੈਗੀ ਦੁਨੀਆ ਤੇ। ਹਾਂਜੀ, ਕਹਿੰਦੀ ਆ ਲਓ ਤੁਹਾਡਾ ਘਰ,
ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਜੀ। ਫਿਰ ਸ਼ਾਮ ਨੂੰ ਸਾਡੇ ਕਾਰਾਂ ਲੈ ਕੇ ਆਏ, ਕਹਿੰਦੇ ਅੱਜ ਹੋਣਾ ਤੁਹਾਨੂੰ, ਅੱਛਾ ਕਹਿੰਦੇ ਜਾ ਕੇ ਫੇਰ ਲਓ ਵੀ ਚਲੋ ਅੱਜ ਹੀ। ਅਸੀਂ ਚੱਕਿਆ ਸਾਰਾ ਸਮਾਨ ਤੇ ਰਾਤ ਨੂੰ ਕਹਿੰਦੇ ਮੇਨ ਚੀਜ਼ਾਂ ਲੈ ਜਾਓ, ਬਾਕੀ ਹੌਲੀ ਹੌਲੀ ਢੋਦੇ ਰਿਹਾ ਜਾਓ, ਨੇੜੇ ਹੀ ਸੀ ਉਹ ਪੈਸੇ। ਅਸੀਂ ਦੇਖੋ ਘੁੱਟਿਆ ਜੀ। ਫਿਰ ਉਸ ਤੋਂ ਬਾਅਦ ਆ ਗਏ ਤੁਸੀਂ, ਚਲੋ ਅੱਗੇ ਕੰਮ ਚੱਲਦਾ ਰਿਹਾ ਸਾਡਾ, ਬੱਚੇ ਵੀ ਸਾਰੇ ਸੈੱਟ ਹੋ ਗਏ। ਇਹ ਨਾ ਸੰਨ 2007 ਦੀ ਗੱਲ ਆ ਮੈਨੂੰ ਲੱਗਦਾ, ਉਹ ਸਾਡੇ ਘਰੇ ਆਏ ਹਸਬੈਂਡ ਭਾਈ। ਠੀਕ ਹੈ ਜੀ। ਜਿਹੜਾ ਕੰਮ ਅਸੀਂ ਕੀਤਾ ਨਾ ਹੁਣ ਤੁਹਾਡੇ ਕੋਲੋਂ ਕਰਾਉਣਾ। ਮੈਂ ਕਿਹਾ ਮੇਰੇ ਨਾਲ ਤਾਂ ਘਰ ਹੈਗਾ, ਉਹ ਕਹਿੰਦੇ ਇਉਂ ਕਰੋ, ਸਾਡਾ ਇੱਕ ਹੈਗਾ ਘਰ, ਉਹ ਰੈਂਟ ਤੇ ਦਿੱਤਾ ਜੀ। ਸਾਨੂੰ ਪੈ ਗਈ ਪੈਸੇ ਲੋੜ, ਉਹਨਾਂ ਦੇ ਅਪਾਰਟਮੈਂਟ ਸੀ, ਕਹਿੰਦੇ ਸਾਨੂੰ ਪੈਸੇ ਦੀ ਪੈ ਗਈ ਲੋੜ, ਸਾਡਾ ਨਾ 60,000 ਰੁਪਇਆ ਨਿਕਲ ਸਕਦਾ ਜੇ ਤੁਸੀਂ ਆਪਦਾ ਨਾਂ ਕਰਾ ਲਓ। 5% ਹੀ ਅਸੀਂ ਬੈਂਕ ਕੋਲੋਂ, ਕਿਸ਼ਤਾਂ ਵੀ ਅਸੀਂ ਕਰਾਂਗੇ, ਪਰ ਤੁਸੀਂ ਆਪਣੇ ਨਾਂ ਕਰਾ ਲਓ। ਅੱਛਾ ਅਗਲੇ ਸਾਲ ਹੀ ਆਪਣੇ ਨਾਲ ਕਰਾ ਲਾਂਗੇ। ਉਹਨਾਂ ਨੇ ਜਦੋਂ 60,000 ਕੱਢ ਕੇ ਆਪਣਾ ਸਰਕਲ ਘੁਮਾ ਲਿਆ। ਹਰ ਸਾਲ ਪ੍ਰੇਮ ਜੀ ਉਹਨਾਂ ਕੋਲ ਜਾਣਾ ਭੈਣ ਜੀ, ਉਹਨਾਂ ਦਾ ਨਾ ਤੁਸੀਂ ਹੁਣ ਆਪਣੇ ਨਾਲ ਕਰਾ ਲਓ। ਕੁਦਰਤੀ ਲੋਨ ਵੀ ਪਾਸ ਹੋ ਗਿਆ। ਮੈਂ ਕਿਹਾ ਮੇਰੇ ਨਾਲ ਤਾਂ ਘਰ ਹੈਗਾ, ਇਹ ਕਿਉਂ ਹੋ ਜੂਗਾ? ਇਹ ਪਤਾ ਨਹੀਂ ਕਿਵੇਂ ਲੋਨ ਹੋ ਗਿਆ, ਲੋਨ ਵੀ ਕਰਾ ਦਿਓ। ਤੇ ਦੇਖ ਲਓ ਮੇਰਾ ਸਾਲ ਵੀ 1 ਸਾਲ ਵਾਸਤੇ ਲਿਆ, 12 ਸਾਲ ਉਹ ਨਾ ਮੇਰੇ ਨਾਲ ਹੀ ਕਰ ਚੱਲਿਆ। ਅੱਛਾ ਜੀ ਜੀ ਵਾਹ। ਤਾਂ ਉਹ ਜੇ ਕੋਈ ਕੰਪਲੇਂਟ ਆਉਣੀ ਉਹ ਮੈਨੂੰ ਆਇਆ ਨਹੀਂ, ਉਹਨੇ ਕਹਿਣਾ ਜਿਹੜੇ ਅਤਵਾਰ ਹੁੰਦਾ ਨਾ ਪਿੰਡੇ ਜੋ ਕੁੱਤੇ ਭੌਂਕਦੇ ਆ ਉਹਨਾਂ ਨੂੰ ਬੰਨੋ ਤੇ ਉਹ, ਫਿਰ ਮੈਂ ਇਹਨਾਂ ਨੂੰ ਕਹਿਣਾ, ਉਹਨਾਂ ਵਿਚਾਰ ਜਾ ਕੇ ਸੱਚ ਸੁੱਟਿਆ। 12 ਸਾਲ ਬਾਅਦ ਮੈਂ ਹੁਣ ਕਰਾਇਆ 3 ਸਾਲ ਹੋਏ। ਮੈਂ ਕਿਹਾ ਹੁਣ ਤਾਂ ਮੈਂ ਰਿਟਾਇਰ ਵੀ ਹੋ ਗਿਆ, ਕਰਾ ਲਓ ਯਾਰ। ਬਾਕੀ ਚਲੋ ਹੋਰ ਇੱਕ ਦੋ ਕਾਰਨ ਹੈਗੇ, ਪਰ ਲੰਬਾ ਹੋ ਜਾਣਾ ਆਪਣਾ ਕੰਮ। ਅੱਜ ਤੁਸੀਂ ਅੱਜ ਵੀ ਬ੍ਰਦਰ ਹੀ ਮਤਲਬ ਟ੍ਰੀਟ ਕਰਦੇ ਔਰ ਸਾਰਾ ਜੀ ਜੀ ਉਹਨਾਂ ਦੀ ਸ਼ੁਕਰਗੁਜ਼ਾਰ ਨਾ। ਇਹ ਕਰਕੇ ਜਦੋਂ ਕੋਈ ਹੁੰਦਾ ਨਾ ਬੰਦਾ, ਉਹਦਾ ਕੋਈ ਕੁਦਰਤ ਉਹਦਾ ਇੰਤਜ਼ਾਮ ਕਰ ਹੀ ਦਿੰਦੀ ਹੈ। ਜੇ ਕੋਈ ਭੈਣ ਭਰਾ ਪਿਆਰ ਵੀ ਨਾ ਕਰੇ, ਤੁਸੀਂ ਯਾਦ ਰੱਖਿਆ ਕਿ ਯਾਦ ਵੀ ਨਹੀਂ ਰੱਖਦੇ। ਹਾਂਜੀ ਜਦੋਂ ਸ਼ਾਦੀ ਹੋਈ ਸਾਡੀ ਬੇਟੀ ਦੀ, ਸੋਨੇ ਦਾ ਸੈੱਟ ਪੁੱਛ ਕੇ ਗਏ। ਅੱਛਾ ਜੀ ਜੀ ਹਾਂਜੀ ਪੂਰਾ ਮਤਲਬ ਮਾਤਾ ਨੂੰ ਮਿਲ ਕੇ ਆਏ ਮੋਗੇ ਜਾ ਉੱਤਰ ਜਾਣਾ ਸੀਗਾ, ਉੱਤਰ ਜਾਣਾ ਮਾਤਾ ਨੂੰ ਮੋਗੇ ਮਿਲ ਕੇ ਆਏ। ਕਹਿੰਦਾ ਯਾਰ ਪਤਾ ਨਹੀਂ ਮਿਲੇ ਜਿੰਨੇ ਰਿਲੇਸ਼ਨ ਸਾਡੇ ਬਣੇ ਜਾਓਗੇ, ਉਹ ਗਏ ਰਾਤ ਦੇ, ਅਸੀਂ ਪੰਜਾਬ ਦੇ ਕਹਿਣਾ ਨਹੀਂ ਦੇਣਾ ਨਹੀਂ ਸੀ, ਮਿਲ ਜਾਂਦੇ ਜੀ। ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹਾਂ। ਹੁਣ ਤਾਂ ਬੜਿਆਂ ਸਾਲਾਂ ਦਾ ਮੈਂ ਫੋਨ ਮੈਂ ਕਰਤਾ ਨਾ, ਚਿੱਠੀ ਪੱਤਰ ਆ ਜਾਂਦਾ। ਹਾਂਜੀ ਮੈਂ ਪਤਾ ਨਹੀਂ 16 ਸਾਲ ਬਾਅਦ ਭੈਣ ਜੀ ਚਿੱਠੀ ਲਿਖੀ ਪੰਜਾਬੀ ਚ। 16 ਸਾਲ ਬਾਅਦ ਲਿਖੀ। ਬਹੁਤ ਵਧੀਆ ਸ਼ਾਇਦ ਗਲਤ ਵੀ ਹੋ, ਮੈਂ ਕਿਹਾ ਕੋਸ਼ਿਸ਼ ਬੜੀ ਕੀਤੀ। ਬਹੁਤ ਵਧੀਆ ਕਰ ਰਹੇ। ਮੈਂ ਤਾਂ ਜਦੋਂ ਸੰਧਾ ਵਾਲ ਗਿਆ ਮਿੰਟ ਚ ਖਤਮ ਕਰ ਦੇਣਾ ਜੀ। ਉਹ ਸੰਧਾ ਵਾਲ ਕੇ ਹਰ ਤੁਹਾਡੇ ਨਜ਼ਰੀਆ ਕਰਦੇ ਰਹੇ ਆਪਣਾ, ਮੈਂ ਉਦੋਂ ਵੀ ਪਹਿਲਾਂ ਦਾ ਸੁਣਦਾ ਤੁਹਾਡਾ ਪ੍ਰੋਗਰਾਮ। ਜੀ ਜੀ ਧੰਨਵਾਦ। ਅਸੀਂ ਸ਼ਿਕਾਗੋ ਹਾਂ ਜੀ। ਮੇਨ ਸ਼ਿਕਾਗੋ ਚ ਹੀ ਰਹਿੰਦੇ? ਮੈਂ ਸ਼ਿਕਾਗੋ ਸਬਰਬ ਚ ਵੈਸੇ, ਸਾਊਥ ਸਾਈਡ ਹੈ। ਅੱਛਾ ਅੱਛਾ ਜੀ ਜੀ 35 ਮਿਲਦੇ 에어ਪੋਰਟ ਤੋਂ 35 ਮਿਲਦੇ ਆ ਸ਼ਿਕਾਗੋ ਵਾਲੇ ਤੋਂ। ਅੱਛਾ ਅੱਛਾ ਬਹੁਤ ਧੰਨਵਾਦ। ਕਿਤਾਬ ਚੱਲੋ ਨਹੀਂ ਸੀ ਮੇਰੇ ਨਾਲ ਹੋਈ ਸੀ ਗੱਲਬਾਤ, ਇਹ ਵੀ ਸਾਡੇ ਦਾਦੀ ਉੱਧਰ ਦੇ ਮੋਗੇ ਲਾਗੇ ਦੀ ਜੀ ਮੈਂ ਕਿਹਾ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ, ਬਹੁਤ ਦੇਰ ਹੋ ਗਈ। ਮੈਂ ਕੋਈ ਨੀ, ਮੈਂ ਉਹਨਾਂ ਦੀ ਪ੍ਰੋਗਰਾਮ ਦੀ ਐਪਰੀਸ਼ੀਏਟ ਕਰਦਾ ਹੁੰਦਾ। ਜੀ ਜੀ ਧੰਨਵਾਦ ਜੀ ਧੰਨਵਾਦ। ਤੇ ਬਾਕੀ ਚਲੋ ਧੰਨਵਾਦ ਤੁਹਾਡਾ ਵੀ ਪ੍ਰੋਗਰਾਮ ਵਧੀਆ ਲਾਉਣ ਦਾ। ਚਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਜੀ ਪੰਜਾਬੀ ਰੇਡੀਓ USA ਇੱਕ ਅਜਿਹਾ ਮੰਚ ਆ ਜਿੱਥੇ ਲੋਕ ਆਪਣੇ ਨਿੱਜੀ ਵਲਵਲੇ ਵੀ ਸਾਂਝੇ ਕਰਦੇ ਨੇ, ਨਿੱਜੀ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਨੇ। ਤੇ ਸਵੇਰੇ ਸ਼ਾਮ ਤੁਸੀਂ ਜੁੜਦੇ ਵੀ ਹੋ, ਹਾਜ਼ਰੀਆਂ ਲਵਾਉਣੇ ਹੋ, ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਇਸ ਗੱਲੋਂ ਅਸੀਂ ਖੁਸ਼ਕਿਸਮਤ ਮੰਨਦੇ ਹਾਂ, ਪੰਜਾਬੀ ਰੇਡੀਓ USA ਦੀ ਟੀਮ ਤੇ ਪੰਜਾਬੀ ਰੇਡੀਓ USA ਸਾਰਾ ਹੀ ਅਦਾਰਾ ਜਿਹੜਾ ਕਿ ਤੁਸੀਂ ਇੰਨਾ ਪਿਆਰ ਕਰਦੇ ਹੋ, ਕਿ ਕਿੰਨੀਆਂ ਗੱਲਾਂ ਤੁਸੀਂ ਸੁਣਾ ਕੇ ਗਏ, ਵਿਆਹਾਂ ਸ਼ਾਦੀਆਂ ਦੇ ਵਿੱਚ ਕਿਵੇਂ ਵਰਤਦੇ, ਉੱਥੇ ਤੱਕ ਵੀ ਗੱਲਾਂ ਤੁਸੀਂ ਇੱਥੇ ਸਾਂਝੀਆਂ ਕਰ ਜਾਂਦੇ ਹੋ ਜੀ। ਬਹੁਤ ਬਹੁਤ ਧੰਨਵਾਦ ਜੀ। ਜੀ ਜੀ ਬਿਲਕੁਲ। ਦੇਖੋ ਉਹਨੇ ਕਿੰਨਾ ਅਪਰੀਸ਼ੀਏਟ ਕੀਤਾ ਆ, ਜਾਂ ਉਹ ਸੁਣਦੇ ਜਾਂ ਨਹੀਂ ਸੁਣਦੇ, ਇਹਨਾਂ ਦੇ ਮਨ ਦੇ ਵਿੱਚ ਹੈਗਾ ਹੈ ਨਾ ਜੀ। ਬਿਲਕੁਲ। ਅਸੀਂ ਤਾਂ ਆਉਂਦੇ ਬਿਜ਼ਨਸ ਵਾਲੇ ਨਹੀਂ ਹੋ ਗਏ, ਅਸੀਂ ਤਾਂ ਆਉਂਦੇ ਸਾਰੇ ਕਾਸੇ ਵਾਲੇ ਨਹੀਂ ਹੋ ਗਏ ਨਾ। ਹਾਂ ਤੁਸੀਂ ਹੋ ਸਕਦਾ ਆ ਕਈਆਂ ਦੇ ਨੂੰ ਨੁਕਸਾਨ ਵੀ ਪਹੁੰਚਾ ਹੋਵੇ, ਪਰ ਤੁਸੀਂ ਇਹ ਗੱਲ ਜ਼ਿੰਦਗੀ ਦੇ ਵਿੱਚ ਜ਼ਰੂਰ ਸਿੱਖੋ ਕਿ ਜਿਹੜਾ ਤੁਹਾਡਾ ਕੋਈ ਥੋੜਾ ਜਿਹਾ ਵੀ ਹੈਲਪ ਕਰਦਾ ਆ, ਤੁਹਾਨੂੰ ਉੱਡਣ ਦੇ ਲਈ ਸਹਾਈ ਹੁੰਦਾ ਆ। ਤੁਸੀਂ ਪਰ ਖੋਲਦੇ ਆ, ਜਗ੍ਹਾ ਮਿਲਦੀ ਹੈ ਤਾਂ ਪਰ ਖੋਲਦੇ ਆ ਨਾ ਜੀ ਜੀ, ਤੇ ਉਸ ਦਾ ਧੰਨਵਾਦ ਜ਼ਰੂਰ ਕਰਿਆ ਕਰੋ। ਇਹ ਸਾਨੂੰ ਆਦਤ ਨਹੀਂ ਗੀ, ਵੈਸੇ ਸਾਨੂੰ ਇਹ ਹੈਬਿਟ ਨਹੀਂ ਹੈਗੀ ਆਪਾਂ ਕਿਸੇ ਦਾ ਇੱਕ ਦੂਜੇ ਦਾ ਧੰਨਵਾਦ ਕਰਨਾ ਆ। ਹਰ ਇੱਕ ਟਾਈਮ ਗਹਿਰੀ ਨਜ਼ਰ ਦੇ ਨਾਲ ਨਹੀਂ ਦੇਖਣਾ ਜੀ। ਬਾਕੀ ਉਹ ਜੇ ਹੁਣ ਦੂਜਾ ਪੱਖ ਤੇ ਜਾਈਏ, ਉਹ ਪੱਖ ਤਾਂ ਬਹੁਤ ਹੈਗੇ ਆ ਜਿਹੜਾ ਅਸੀਂ ਨਾ ਦੂਜੇ ਦੇ ਨਹੀਂ ਭੁਲਾ ਦਿੰਦੇ ਆ ਕਿਸੇ ਦਾ ਕੀਤਾ ਹੋਇਆ। ਪਰ ਕੋਸ਼ਿਸ਼ ਕਰੋ ਕਿ ਤੁਸੀਂ ਇਹ ਚੀਜ਼ਾਂ ਯਾਦ ਰੱਖਣੀਆਂ ਆ। ਸਾਨੂੰ
ਕਿਸੇ ਨੇ ਥੋੜਾ ਜਿਹਾ ਵੀ ਕੁਛ ਕੀਤਾ, ਥੋੜਾ ਵੀ ਕੀਤਾ, ਕਿਸੇ ਨੇ ਜੀ ਬੁਲਾਇਆ, ਕਿਸੇ ਨੇ ਰਾਈਡ ਦਿੱਤੀ ਆ। ਦੇਖੋ ਕਿਸੇ ਨੂੰ ਸੱਦਣ ਦੇ ਲਈ ਪ੍ਰਵੀਨ ਜੀ, ਜੀ ਪਹਿਲੀ ਤਾਂ ਗੱਲ, ਜਿਹੜਾ ਬੰਦਾ ਕਿਸੇ ਨੂੰ ਸਪਾਂਸਰਸ਼ਿਪ ਭੇਜਦਾ ਨਾ, ਹੂੰ ਜੇ ਰਿਸ਼ਤੇਦਾਰੀ ਨੂੰ ਬੁਲਾਉਣਾ ਹੋਵੇ, ਉਹਨੂੰ ਮੇਨਟੇਨ ਬਹੁਤ ਕੁਛ ਕਰਨਾ ਪੈਂਦਾ, ਆਪਣਾ ਪੇਪਰ ਵਰਕ, ਆਪਣਾ ਬੈਂਕ, ਆਪਣਾ ਬਹੁਤ ਕੁਛ ਜਿਹੜਾ ਮੇਨਟੇਨ ਰੱਖਣਾ ਪੈਂਦਾ। ਬਿਲਕੁਲ ਸਹੀ ਹੈ, ਬਿਲਕੁਲ, ਹਾਂ ਕਿਉਂਕਿ ਉਹ ਅਕਾਊਂਟੇਬਲ ਹੁੰਦਾ ਨਾ ਸੱਚ ਉਹਨਾਂ ਚੀਜ਼ਾਂ ਲਈ। ਹਾਂ, ਉਹ ਇਹ ਰਿਸਪੌਂਸਿਬਿਲਟੀ ਉਹ ਕਾਨੂੰਨ ਤੌਰ ਤੇ ਕਹਿੰਦੇ ਕਿ ਬਈ ਮੈਂ ਸਾਰੀਆਂ ਚੀਜ਼ਾਂ ਲਈ ਮੈਂ ਇੱਥੇ ਖੜਾ ਵਾਂ, ਮੈਂ ਜਿਵੇਂ ਆਪਾਂ ਕਹਿ ਲਈਏ ਨਾ ਵੀ ਅਦਾਲਤ ਦੇ ਵਿੱਚ ਲੋੜ ਪੈਂਦੀ ਆ ਵੀ ਬਈ ਤੂੰ, ਤੇਰਾ ਗਵਾਹ ਕੌਣ ਆ, ਤੇਰਾ ਵਕੀਲ ਕੌਣ ਆ, ਉਹ ਹਿਸਾਬ ਆ। ਉਹ ਹਰ ਇੱਕ ਚੀਜ਼ ਲਈ ਕਾਨੂੰਨਨ ਤੌਰ ਤੇ ਜਵਾਬਦੇਹ ਹੁੰਦਾ, ਤੇ ਜਵਾਬਦੇਹੀ, ਕਿਸੇ ਦੀ ਜਵਾਬਦੇਹੀ ਚੱਕਣੀ ਬਹੁਤ ਵੱਡੀ ਗੱਲ ਆ, ਇਹ ਛੋਟੀ ਗੱਲ ਨਹੀਂ। ਬਿਲਕੁਲ। ਜਦੋਂ ਤੁਸੀਂ ਆਉਂਦੇ ਵੀ ਆ, ਕਿਤੇ ਜਾਂਦੇ ਆ, ਹੂੰ ਆਪਾਂ ਹੁਣ ਵੈਸੇ ਅੱਜ ਹੁਣ ਅਮਰੀਕਾ ਦੀ ਗੱਲ ਕਰ ਰਹੇ ਆ, ਜੀ ਜੀ ਤੇ ਤੁਸੀਂ ਕਿਸੇ ਨੂੰ ਮਿਸਯੂਜ਼ ਨਹੀਂ ਕਰਨਾ। ਜੀ ਜੀ ਇਹ ਵੀ ਇੱਕ ਪੋਜ਼ਿਟਿਵ ਚੀਜ਼ ਹੈਗੀ ਆ ਜੀ ਕਿ ਤੁਸੀਂ ਅਗਲੇ ਨੂੰ, ਕਈ ਵਾਰੀ ਪ੍ਰਵੀਨ ਜੀ ਪਤਾ ਹੀ ਨਹੀਂ ਹੁੰਦਾ, ਉਹ ਜਿੱਦਾਂ ਹੁਣ ਸਚਦੇਵ ਜੀ ਨੇ ਦੱਸਿਆ ਜੀ ਕਿ ਉਹਨਾਂ ਨੇ ਆਪਣੇ ਨਾਂ ਤੇ ਸਾਰਾ ਕੁਝ ਲੈਤਾ, ਤੇ ਉਹਨੂੰ ਮਿਸਯੂਜ਼ ਨਹੀਂ ਕਰਨਾ। ਨਹੀਂ, ਬਿਲਕੁਲ ਬਹੁਤ ਸਾਰੇ ਲੋਕਾਂ ਦੇ ਏਦਾਂ ਹੁੰਦੇ ਵੀ ਆ, ਕਿਸੇ ਨੇ ਕੋ ਸਾਈਨ ਕਰ ਦਿੱਤੇ, ਉਹਦਾ ਰੈਕਡ ਹੀ ਖਰਾਬ ਕਰ ਦਿੱਤਾ, 10 ਸਾਲ ਉਹ ਸੂਤ ਹੀ ਨਹੀਂ ਆਇਆ। ਨਹੀਂ ਸੂਤ, ਬਿਲਕੁਲ ਸਹੀ ਹੈ ਹਾਂ, ਜੀ ਸੋ ਜੀ ਇਹਨਾਂ ਗੱਲਾਂ ਤੋਂ ਬਚਣਾ ਆ। ਜੇ ਤੁਸੀਂ ਫਿਰ ਚੰਗਾ ਨਹੀਂ ਕਰ ਸਕਦੇ ਕਿਸੇ ਦਾ, ਮਾੜਾ ਵੀ ਨਾ ਕਰੋ। ਚੰਗਿਆਈ ਨੂੰ ਅੱਗੇ ਜ਼ਰੂਰ ਲੈ ਜਾਓ। ਜੇ ਹਾਂ, ਤੁਹਾਡੇ ਨਾਲ ਕਿਸੇ ਨੇ ਚੰਗਾ ਕੀਤਾ ਤਾਂ ਅੱਗੇ ਜ਼ਰੂਰ ਉਹਨੂੰ ਵੰਡ ਦੇ, ਸ਼ੇਅਰ ਕਰਦੇ ਉਹਦੀਆਂ ਗੱਲਾਂ ਦੀਆਂ ਹਾਂਜੀ। ਡਾਰਾਂ ਨਾ ਬਣਾਓ ਬਾਹਰ ਜਾ ਕੇ, ਜੀ ਕਿ ਉਹਦਾ ਅਪਰੀਸ਼ੀਏਟ ਨਹੀਂ ਵੀ ਕਰਨਾ ਨਾ, ਠੀਕ ਹੈ। ਹਾਂ ਜੀ ਬਿਲਕੁਲ, ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤੀ ਵਾਲਾ। ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਆਪਣੇ ਜਿਹੜੇ ਤਜਰਬੇ ਆ, ਨਿੱਜੀ ਤਜਰਬੇ ਸਾਡੇ ਨਾਲ ਸ਼ੇਅਰ ਕੀਤੇ। ਚੰਗਿਆਈ ਨੂੰ ਅੱਗੇ ਲੈ ਕੇ ਜਾਓ। ਜੇ ਸਿਆਣੇ ਕਹਿੰਦੇ ਇੱਕ ਚੇਨ ਆ, ਜੇ ਅੱਜ ਤੁਹਾਡਾ ਕਿਸੇ ਨੇ ਚੰਗਾ ਕੀਤਾ, ਗਾਂ ਤੁਸੀਂ ਦੋਵਾਂ ਦਾ ਚੰਗਾ ਕਰਦੇ ਹੋ, ਤੇ ਉਹ ਗਾਂ ਕਿਸੇ ਦੋਵਾਂ ਦਾ ਕਰ ਦੇਣਗੇ, ਤਾਂ ਉਹਦੇ ਨਾਲ ਹੀ ਜ਼ਮਾਨੇ ਦੇ ਵਿੱਚ ਚੰਗਿਆਈ ਕਾਇਮ ਹੈ। ਦੁਨੀਆ ਕਿਸੇ ਅਸੂਲ ਤੇ, ਕਿਸੇ ਬੈਲੈਂਸ ਤੇ ਕਾਇਮ ਹੈ, ਇਨਸਾਨੀਅਤ ਕਿਸੇ ਬੈਲੈਂਸ ਤੇ ਕਾਇਮ ਹੈ। ਤੇ ਇਸੇ ਕਰਕੇ ਆਪਾਂ ਕਹਿਣਾ ਕਿ ਜਦੋਂ ਵੀ ਜੀਅ ਕਰਦਾ, ਜਿੰਨੀ ਵੀ ਸਮਰੱਥਾ, ਜ਼ਰੂਰੀ ਨਹੀਂ ਪੈਸੇ ਦੀ ਸਮਰੱਥਾ, ਜ਼ਰੂਰੀ ਨਹੀਂ ਸਾਧਨਾਂ ਦੀ ਸਮਰੱਥਾ, ਕਈ ਵਾਰੀ ਸਾਡੇ ਕਿਸੇ ਨੂੰ ਦਿਲਾਸਾ ਦਿੱਤੇ ਬੋਲ ਵੀ ਉਹਨੂੰ ਬਹੁਤ ਵੱਡੀ ਚੀਜ਼ ਦੇ ਵਿੱਚੋਂ ਕੱਢ ਜਾਂਦੇ ਆ। ਔਰ ਕਈ ਵਾਰੀ ਆਪਾਂ ਨੂੰ ਜਿਹੜੀ ਆ ਕਿਸੇ ਦੀ ਮਦਦ ਦੀ ਲੋੜ ਹੁੰਦੀ ਹੈ, ਤੇ ਉਹ ਬੰਦਾ ਆਪਾਂ ਜਾਣਦੇ ਵੀ ਨਹੀਂ ਹੁੰਦੇ, ਉਹਨੂੰ ਪਛਾਣਦੇ ਵੀ ਨਹੀਂ ਹੁੰਦੇ, ਤੇ ਉਹਦੀ ਥੋੜ੍ਹੇ ਦਿਨ ਪਹਿਲਾਂ ਹੀ ਆਪਣੇ ਨਾਲ ਵਾਹ ਵਾਸਤਾ ਪਿਆ ਹੁੰਦਾ, ਤੇ ਉਹ ਆਪਣੇ ਦੀ ਬਹੁਤ ਵੱਡੀ ਮਦਦ ਦੀ ਪੇਸ਼ਕਸ਼ ਕਰ ਦਿੰਦਾ, ਜਿਹੜੀ ਸ਼ਾਇਦ ਜਦੋਂ ਅਸੀਂ ਉਹਨਾਂ ਟਾਈਮਾਂ ਦੇ ਵਿੱਚ ਹੁੰਦੇ ਹਾਂ, ਤੇ ਉਦੋਂ ਸ਼ਾਇਦ ਸਾਡੀ ਹੈਸੀਅਤ ਤੋਂ ਵੀ ਵੱਡੀ ਹੁੰਦੀ ਹੈ। ਸੋ ਉਹਨਾਂ ਲੋਕਾਂ ਦਾ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਔਰ ਇਹ ਦੋ ਕਦੇ ਵੀ ਮਦਦ ਕਰਕੇ, ਇੱਕ ਮਦਦ ਦਾ ਅਸੂਲ ਹੈ ਕਿ ਮਦਦ ਕਰਕੇ ਕਿਸੇ ਨੂੰ ਸੁਣਾਓ ਨਾ। ਜੇ ਤੁਸੀਂ ਮਦਦ ਕਰਕੇ ਸੁਣਾਤੀ ਨਾ, ਉਹ ਖਤਮ ਆ ਤੁਹਾਡੀ ਮਦਦ। ਜੇ ਤੁਸੀਂ ਜਿਤਾਓ ਨਾ, ਜਿੰਨੀ ਮਦਦ ਕੀਤੀ ਉਹਨੂੰ ਚੁੱਪ ਚਪੀਤੇ ਕਰਕੇ ਆਪਦੇ ਰਾਹ ਚੱਲਦੇ ਚੱਲੋ। ਜੇ ਤੁਸੀਂ ਚੰਗਾ ਕੀਤਾ, ਬੀ ਗੁੱਡ ਹੈਵ ਗੁੱਡ, ਤਾਂ ਉਹ ਤੁਹਾਨੂੰ ਪਤਾ ਹੀ ਹੈ, ਖਾਣ ਹੈਗੀ ਹੈ, ਹਨਾ ਜੀ। ਜੀ ਜੀ ਬਿਲਕੁਲ। ਤੇ ਬਿਲਕੁਲ ਜੀ, ਆਲਵੇਜ਼ ਪੋਜ਼ਿਟਿਵ ਸੋਚੋ, ਅਸੀਂ ਚੰਗਾ ਹੀ ਕਰਨਾ ਆ ਕਿਸੇ ਦਾ। ਬਿਲਕੁਲ, ਆਪ ਤੁਹਾਡਾ ਵੀ ਕਿਸੇ ਨੇ ਚੰਗਾ ਕੀਤਾ, ਤੁਸੀਂ ਵੀ ਜ਼ਰੂਰ ਹੈਗਾ ਕਿ ਚੰਗਾ ਹੀ ਕਰੋ ਕਿਸੇ ਦਾ, ਤੇ ਬਹੁਤ ਵਧੀਆ ਗੱਲ ਆ, ਤਾਂ ਕਿ ਹੋਰ ਵੀ ਕੋਈ ਵਧੀਆ ਹੀ ਕਰੂਗਾ ਨਾ ਇਸੇ ਤਰ੍ਹਾਂ। ਜੀ ਜੀ ਜੀ, ਤੁਹਾਨੂੰ ਵੇਖ ਕੇ ਕੋਈ ਹੋਰ 4 ਲੋਕ ਕਰਨਗੇ। ਔਰ ਕੋਸ਼ਿਸ਼ ਕਰੋ, ਉਹਨੂੰ ਯਾਦ ਰੱਖੋ, ਅਸੀਸਾਂ ਦਿਓ, ਮਨ ਦੇ ਵਿੱਚੋਂ ਜ਼ਰੂਰ ਯਾਦ ਰੱਖੋ ਕਿਸੇ ਦੀ ਚੰਗਿਆਈ ਨੂੰ, ਕਿਸੇ ਦੀ ਭਲਾਈ ਨੂੰ, ਕਿਸੇ ਨੇ ਤੁਹਾਡਾ ਮਦਦ ਕੀਤੀ। ਨਹੀਂ ਜੀ, ਸਾਡੇ ਲਾਸਟ ਕਾਲਰ ਨੇ ਕਮਲਜੀਤ ਸਿੰਘ। ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਤੁਹਾਡਾ ਅੱਜ ਬਹੁਤ ਵਧੀਆ ਐਟੀਟਿਊਡ, ਪੋਜ਼ਿਟਿਵ ਐਟੀਟਿਊਡ ਦਾ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ। ਜੀ ਜੀ। ਸੋ ਮੈਂ ਹੁਣੀ ਸਵਿਚ ਔਨ ਕੀਤਾ ਸੀਗਾ, ਤੇ ਮੈਂ ਇੱਕ ਥੋੜਾ ਜਿਹਾ ਇੱਕ ਹੋਰ ਅਲੱਗ ਜਿਹਾ ਪਹਿਲੂ ਵੀ ਇਸ ਸਬਜੈਕਟ ਤੇ ਤੁਹਾਡਾ ਗੱਲ ਕਰਨੀ ਚਾਹਾਂਗਾ। ਤੇ ਉਹ ਵੈਸੇ ਬੇਸਿਕਲੀ ਆਪਾਂ 3 ਗੱਲਾਂ ਜ਼ਰੂਰ ਕਰਦੇ ਹੁੰਦੇ ਕਿ ਜਦੋਂ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਆ, ਤੇ ਉਸ ਬੰਦੇ ਨੂੰ ਕਦੇ ਨਾ ਭੁੱਲੋ ਜਿਹੜਾ ਏਅਰਪੋਰਟ ਤੋਂ ਲੈ ਕੇ ਆਉਂਦਾ, ਘਰੇ ਰੱਖਦਾ ਤੇ ਕੰਮ ਤੋਂ ਆਉਂਦਾ, ਹੈ ਨਾ। ਤੇ ਕੁਦਰਤੀ ਇਹ ਇੱਕੋ ਹੀ ਕੰਮ ਕਰਨ ਵਾਲਾ, ਤਿੰਨੇ ਕੰਮ ਕਰਨ ਵਾਲਾ ਇੱਕੋ ਹੀ ਬੰਦਾ ਮੇਰੇ ਲਈ ਇੱਕੋ ਸੀਗਾ। ਮੇਰੇ ਨਾਲ ਕਾਲਜ ਜਿਹਦੇ ਕੋਲ ਮੇਰਾ ਫਰੈਂਡ ਸੀਗਾ, ਉਹਦੇ ਕੋਲ ਆਇਆ ਸੀ ਜੀ, ਤੇ ਉਹਨੇ ਮੇਰੀ ਬਹੁਤ ਹੈਲਪ ਕੀਤੀ ਹੈ, ਤੇ ਸਾਰੇ ਕੰਮਾਂ ਦੇ ਵਿੱਚ ਉਹਨੇ ਮੇਰੀ ਹੈਲਪ ਕੀਤੀ। ਤੇ ਚੌਥੇ ਦਿਨ ਮੈਨੂੰ ਆਪਣੇ ਸਟੋਰ ਤੇ ਲੈ ਗਿਆ ਸੀ ਉਹ ਕੰਮ ਕਰਨ, ਤੇ ਉੱਥੇ ਥੋੜਾ ਜਿਹਾ ਕੰਮ ਮੈਨੂੰ ਡਿਫਰੈਂਟ ਜਿਹਾ ਲੱਗਿਆ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾਜੀ ਮੈਂ ਨਹੀਂ ਕੰਮ ਕਰ ਸਕਦਾ ਸਟੋਰ ਦਾ, ਤੇ ਮੈਨੂੰ ਹੋਰ ਪਾਸੇ ਲਵਾ ਦਿਓ। ਉਹ ਕਹਿੰਦੇ ਤੂੰ ਕਰ ਕੀ ਸਕਦਾ? ਮੈਂ ਕਿਹਾ ਯਾਰ ਵੀ ਮੈਂ ਉੱਥੇ ਤਾਂ ਹੁਣ ਮੈਂ ਟੀਚਿੰਗ ਦੇ ਵਿੱਚ ਸੀਗਾ, ਮੈਂ ਕਿਹਾ ਵੀ ਇੱਥੇ ਮੈਂ ਪਾਠ ਕਰ ਲੈਣਾ, ਮੈਨੂੰ ਕਿਤੇ ਮੈਨੂੰ ਜੌਬ ਦਵਾ ਦਿਓ, ਮੈਂ ਪਾਠ ਦੀਆਂ ਰੌਲਾ ਲਾ ਦੂੰ। ਕਿ ਤੈਨੂੰ 2 ਦਿਨ ਵੀ ਨਹੀਂ ਤੂੰ ਕੱਢੇ ਜਾਣੇ ਗੁਰਦੁਆਰੇ ਸਾਹਿਬ। ਮੈਂ ਕਿਹਾ ਨਹੀਂ, ਮੈਨੂੰ ਦਵਾ ਦੇ ਤੂੰ, ਕੋਈ ਗੱਲ ਨਹੀਂ, ਮੈਂ ਵਾਪਸ ਤਾਂ ਜਾਣਾ ਹੀ ਹੈ, ਤੇ ਮੈਨੂੰ ਪਲੀਜ਼ ਤੂੰ ਲਵਾ ਦੇ ਇੱਥੇ। ਤੇ ਫਿਰ ਮੈਂ ਇੱਥੇ ਮਲਪੀਟਰ ਸਾਹਿਬ ਗੁਰਦੁਆਰਾ ਖੁੱਲਿਆ ਸੀ ਨਵਾਂ, ਤੇ ਇੱਥੇ ਮੈਂ ਆਇਆ, ਇੱਥੇ ਲਾਇਬ੍ਰੇਰੀ ਦੇ ਵਿੱਚ ਮੈਂ ਲੱਗਿਆ, ਲਾਇਬ੍ਰੇਰੀ 'ਚ ਜੌਬ ਕੀਤੀ, ਤੇ ਇੱਥੇ ਮੈਨੂੰ ਫਿਰ ਕਮਿਊਨਿਟੀ ਦੀ ਸੇਵਾ ਕਰਨ ਦਾ ਬਹੁਤ ਵਧੀਆ ਮੌਕਾ ਮਿਲਿਆ, ਕਿਉਂਕਿ ਅੱਜ ਲਾਇਬ੍ਰੇਰੀ ਨੂੰ ਮੇਰੇ ਕੋਲ ਬਹੁਤ ਸਾਰੀ ਸੰਗਤ ਆਉਂਦੀ ਸੀ, ਅਲੱਗ-ਅਲੱਗ ਤਰ੍ਹਾਂ ਦੇ ਲੋਕ ਮੇਰੇ ਕੋਲ ਆਉਂਦੇ ਸੀ। ਤੇ
ਮੇਰੀ ਸਟੇਟਸ ਚੇਂਜ ਹੋਣ ਤੋਂ ਬਾਅਦ ਹੀ ਮੈਂ ਨਾਲ ਹੀ ਲਾਇਸੈਂਸ ਲੈ ਲਿਆ ਤੇ ਲਾਇਸੈਂਸ ਲੈ ਕੇ ਫਿਰ ਨਾ ਮੈਂ ਜਿਹੜੇ ਸਾਡੇ ਬਜ਼ੁਰਗ ਆਉਂਦੇ ਸੀ ਗੁਰਦੁਆਰਾ ਸਾਹਿਬ ਨਾਲ, ਉਹਨਾਂ 'ਚ ਇੱਕ ਬਹੁਤ ਵੱਡੀ ਪ੍ਰੋਬਲਮ ਸੀ, ਉਹਨਾਂ ਨੂੰ ਅਪਾਇੰਟਮੈਂਟ ਨਹੀਂ ਮਿਲਦੀ ਸੀ ਡਾਕਟਰ ਦੇ ਕੋਲ ਲੈ ਕੇ ਜਾਣਾ, ਇਹ ਬਹੁਤ ਵੱਡੀ ਪ੍ਰੋਬਲਮ ਸੀ। ਜੀ ਜੀ। ਉਹ ਫਿਰ ਮੈਂ ਉਹਨਾਂ ਨੂੰ ਨਾ ਮਤਲਬ 3 ਸਾਲ 3.5 ਸਾਲ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਰੈਗੂਲਰ ਤੌਰ ਤੇ ਰਿਹਾ ਤੇ ਫਿਰ ਮੈਂ ਉਹ ਸਾਰੀਆਂ ਜਿਹੜੇ ਵੀ ਸਾਡੇ ਬਜ਼ੁਰਗ ਸੀਗੇ ਉਹਨਾਂ ਨੂੰ ਮੈਂ ਆਪਣਾ ਡਾਕਟਰ ਦੇ ਕੋਲ ਲੈ ਕੇ ਜਾਂਦਾ ਰਿਹਾ, ਉਹਨਾਂ ਦੀਆਂ ਸੇਵਾਵਾਂ ਕੀਤੀਆਂ ਪੂਰੀਆਂ, ਮਹਾਰਾਜ ਨੇ ਸੇਵਾ ਲਈ ਮੇਰੀ ਕੋਲ ਜਿੱਦਾਂ। ਤੇ ਉਸ ਤੋਂ ਬਾਅਦ ਕੁਝ ਪਰਿਵਾਰ ਪ੍ਰਵੀਨ ਜੀ ਮੈਨੂੰ ਏਦਾਂ ਦੇ ਮਿਲੇ ਹੈ ਜਿਹੜੇ ਇੱਥੇ ਆ ਕੇ ਮਤਲਬ ਜਿਨ੍ਹਾਂ ਦੀ ਹੈਲਪ ਤਾਂ ਬਹੁਤ ਕੀਤੀ ਪਰਿਵਾਰਾਂ ਨੇ, ਪਰ ਉਹ ਪਰਿਵਾਰ ਆਪ ਵਿਚਾਰੇ ਰੋ ਕੇ ਦੱਸਦੇ ਸੀ ਕਿ ਉਹਨਾਂ ਨੂੰ ਉਸ ਹੈਲਪ ਦੇ ਉੱਤੇ ਜਲੀਲ ਵੀ ਬਹੁਤ ਬੁਰਾ ਕੀਤਾ ਗਿਆ। ਕਈ ਪਰਿਵਾਰਾਂ ਦੇ ਵਿੱਚ ਆ ਕਰਕੇ ਪਰਿਵਾਰਾਂ ਨੇ ਕਹਿੰਦੇ ਸਾਡੇ ਕੋਲੋਂ ਪਾਸਪੋਰਟ ਸਾਡੇ ਲੈ ਕੇ ਰੱਖ ਲਏ, ਤੇ ਉਸ ਤੋਂ ਬਾਅਦ ਬੜਾ ਮਿਸਯੂਜ਼ ਹੋਇਆ, 4 ਸਾਲ ਸਾਨੂੰ ਮਿਸਯੂਜ਼ ਕੀਤਾ ਗਿਆ। ਇਹ ਇੱਕ ਅਲੱਗ ਤਰ੍ਹਾਂ ਦਾ ਪਹਿਲੂ ਵੇਖਿਆ। ਜੀ ਜੀ ਜੀ, ਠੀਕ ਹੈ, ਸਾਨੂੰ ਕਿਸੇ ਦੀ ਹੈਲਪ ਜਮਾਂ ਹੀ ਜ਼ਿੰਦਗੀ ਦੇ ਵਿੱਚ ਭੁੱਲਣੀ ਨਹੀਂ ਚਾਹੀਦੀ, ਕਦੇ ਵੀ ਨਹੀਂ ਭੁੱਲਣੀ ਚਾਹੀਦੀ। ਹਮੇਸ਼ਾ ਹੀ ਬੰਦੇ ਦੀ ਛੋਟੀ ਜਿਹੀ ਹੈਲਪ ਜਿਹੜੀ ਹੈ ਉਹ ਯਾਦ ਰੱਖਣੀ ਚਾਹੀਦੀ ਹੈ। ਇਹ ਸਾਡਾ ਇੱਕ ਪੋਜ਼ਿਟਿਵ ਪਹਿਲੂ ਸਾਡੇ ਵਿੱਚ ਹਮੇਸ਼ਾ ਹੋਣਾ ਚਾਹੀਦਾ ਹੈ। ਬਟ ਇੱਕ ਅਲੱਗ ਤਰ੍ਹਾਂ ਦੇ ਪਹਿਲੂ ਵੀ ਸਾਡੇ ਕੋਲ ਕਈ ਵਾਰ ਆ ਜਾਂਦੇ ਆ, ਜਿਹੜੇ ਬੰਦੇ ਉਲਟੇ ਪੀੜਤ ਹੋਏ ਹੁੰਦੇ ਆ ਨਾ। ਉਹ ਇਹ ਮਿਕਸਚਰ ਹੈ ਜੀ, ਲਾਈਫ ਹੈ, ਟੋਟਲ ਜਿਹੜਾ ਐਕਸਪੀਰੀਅੰਸ ਹੈਗਾ ਟੋਟਲ ਮਿਕਸਚਰ ਹੁੰਦਾ ਹੈ। ਪਰ ਅੱਜ ਵੀ ਅਸੀਂ ਸੇਵਾ ਕਰਦੇ ਹਾਂ। ਬਾਕੀ ਤੁਹਾਡੇ ਰੇਡੀਓ ਦੇ ਮਾਧਿਅਮ ਰਾਹੀਂ ਭਾਈ, ਜੇ ਕਿਸੇ ਨੂੰ ਅੱਜ ਵੀ ਮਲਕੀਤ ਸੰਰੋਜ਼ੇ ਦੇ ਵਿੱਚ ਕੋਈ ਐਸਾ ਬਜ਼ੁਰਗ ਹੈ, ਕਿਸੇ ਦੇ ਡਾਕਟਰ ਕੋਲ ਜਾਣਾ ਹੈ, ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਹੈ, ਤੇ ਮੇਰਾ ਨੰਬਰ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਕੋਲ ਹੈਗਾ ਹੈ, ਤੇ ਉਹਨਾਂ ਕੋਲ ਨੰਬਰ ਲੈ ਕੇ ਮੈਨੂੰ ਕਾਲ ਕਰ ਸਕਦਾ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਵੀ, ਤੁਸੀਂ ਪਤਾ ਵੀ ਦੱਸਿਆ ਤੇ ਇਹ ਵੀ ਦੱਸਿਆ ਵੀ ਇਸ ਤਰ੍ਹਾਂ ਦੀ ਮਦਦ ਅਸੀਂ ਕਰਦੇ ਹਾਂ। ਹਾਂਜੀ ਬਿਲਕੁਲ, ਇੱਕ ਸਿੱਕੇ ਦੇ ਦੋਨੇ ਪਹਿਲੂ ਹੁੰਦੇ ਆ। ਮਦਦਗਾਰ ਵੀ ਲੋਕ ਬਥੇਰੇ ਨੇ ਜਿਨ੍ਹਾਂ ਨੇ ਸੱਦਿਆ, ਪੈਸਾ ਵੀ ਨਹੀਂ ਲੱਗਣ ਦਿੱਤਾ, ਆਏ ਵੀ ਲੋਕ ਫਲਾਈਟਾਂ ਦੇ ਵਿੱਚ, ਰੱਖਿਆ ਵੀ ਆਪਣੇ ਕੋਲੇ, ਐਸੇ ਲੋਕ ਵੀ ਬਥੇਰੇ ਆ। ਇਹ ਕੋਈ ਘਾਟ ਨਹੀਂ। ਔਰ ਉਹ ਲੋਕ ਦੁਆਵਾਂ ਵੀ ਖੱਟਦੇ ਆ, ਉਹ ਲੋਕ ਤਰੱਕੀਆਂ ਵੀ ਕਰਦੇ ਆ, ਉਹ ਲੋਕ ਨਾਂ ਵੀ ਬਣਾਉਂਦੇ ਆ। ਪਰ ਐਸੇ ਲੋਕ ਵੀ ਆ ਜਿਹੜੇ, ਜਿਵੇਂ ਤੁਸੀਂ ਦੂਜੇ ਪਹਿਲੂ ਦਾ ਜ਼ਿਕਰ ਕਰਕੇ ਗਏ ਆ, ਬਹੁਤ ਮਾੜੀ ਗੱਲ ਆ। ਪਰ ਹਲੇ ਤੱਕ ਚਲੋ ਇਸ ਤਰ੍ਹਾਂ ਦਾ ਕਿ ਮੈਂ ਵੇਖਿਆ ਤਾਂ ਹੈ ਨਹੀਂ ਗਾ। ਇੱਥੇ ਤਾਂ ਐਸੇ ਵੀ ਸੱਜਣ ਲੋਕਾਂ ਨਾਲ ਵਾਹ ਪਿਆ ਵੀ ਜਿਨ੍ਹਾਂ ਨੇ ਕੰਮ ਵੀ ਦਿੱਤਾ, ਰੁਜ਼ਗਾਰ ਵੀ ਦਿੱਤਾ, ਔਰ ਜਿੰਨੇ ਕੰਮ ਕਰਦੇ ਆ ਉੱਥੋਂ ਉਹਨਾਂ ਪੈਸਾ ਵੀ ਮਿਲਦਾ, ਸਾਰਾ ਕੁਛ ਸਨਮਾਨ ਵੀ। ਪਰ ਆਹ ਜਿਹੜਾ ਦੂਜਾ ਪਹਿਲੂ ਤੁਸੀਂ ਦੱਸਿਆ, ਇਹ ਜੇ ਕਿਸੇ ਨਾਲ ਕੀਤਾ ਤਾਂ ਇਹ ਬਹੁਤ ਮਾੜੀ ਗੱਲ ਜੀ। ਹਾਂਜੀ ਬਿਲਕੁਲ, ਸਮਾਂ ਆਪਣਾ ਸਮਾਪਤੀ ਵਾਲਾ ਜੀ, ਸਮਾਂ ਆਪਾਂ ਉੱਤੇ ਲੈ ਗਏ। ਬਹੁਤ ਬਹੁਤ ਧੰਨਵਾਦ ਬਲਵਿੰਦਰ ਕੌਰ ਜੀ, ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਬਲਵਿੰਦਰ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।